ਅੱਜ ਆਪਾਂ ਦੋਸਤੋ ਇੱਕ ਮੁੱਦੇ ਤੇ ਇੱਕ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਉਹ ਹੈ ਇਮੋਸ਼ਨਲ ਇੰਟੈਲੀਜੈਂਸ। ਇਮੋਸ਼ਨਲ ਇੰਟੈਲੀਜੈਂਸ ਇਜ਼ ਦ ਐਬਿਲਿਟੀ ਟੂ ਮੈਨੇਜ ਯੋਰ ਇਮੋਸ਼ਨਸ ਐਂਡ ਅੰਡਰਸਟੈਂਡ ਦ ਇਮੋਸ਼ਨਸ ਆਫ ਪੀਪਲ ਅਰਾਊਂਡ। ਕਈ ਵਾਰੀ ਤੁਸੀਂ ਦੇਖੋਗੇ ਵੀ ਜਦੋਂ ਕਿਸੇ ਨਾਲ ਗੱਲ ਕਰਨੀ, ਉਹਦਾ ਗੱਲ ਕਰਨੀ ਵੀ ਔਖੀ ਹੋ ਜਾਂਦੀ ਹੈ ਕਿਉਂਕਿ ਉਹਦੇ ਕੋਲ ਲੌਜੀਕਲ ਰੀਜ਼ਨਿੰਗ ਨਹੀਂ ਹੁੰਦੀ। ਉਹ ਜਾਂ ਤਾਂ ਕਹਿੰਦਾ ਤੂੰ ਮੇਰੇ ਵੱਲ ਆ ਜਾਂ ਤੂੰ ਮੇਰਾ ਦੁਸ਼ਮਣ ਆ, ਕੋਈ ਵਿੱਚ ਵਿਚਾਲੀ ਗੱਲ ਨਹੀਂ। ਇਹਦਾ ਮਤਲਬ ਉਹ ਪਰਸਨ ਦੀ IQ ਵੀ ਸ਼ਾਇਦ ਘੱਟ ਹੋਵੇ ਕਿਉਂਕਿ ਲੌਜੀਕਲ ਰੀਜ਼ਨਿੰਗ ਜਿਹੜੀ ਹੈ ਉਹ ਮਿਸਿੰਗ ਹੈ। ਜੇ ਇਮੋਸ਼ਨਲ ਇੰਟੈਲੀਜੈਂਸ ਸਾਡੀ ਬੈਟਰ ਆ ਤਾਂ ਅਸੀਂ ਆਪਣੀ ਸਟ੍ਰੈਸ ਨੂੰ ਬੈਟਰ ਮੈਨੇਜ ਕਰ ਪਾਵਾਂਗੇ, ਤੁਹਾਡੀ ਮੈਂਟਲ ਹੈਲਥ ਬੈਟਰ ਹੋਊਗੀ ਤੇ ਓਵਰਆਲ ਜਿਹੜਾ ਹੈ ਉਹ ਤੁਹਾਨੂੰ ਜਿਹੜੀ ਵੈਲਬੀਇੰਗ ਹੈ ਤੁਹਾਡੀ ਉਹ ਬੈਟਰ ਹੋਊਗੀ। ਜਿਨ੍ਹਾਂ ਦੇ ਕੋਲ EQ ਘੱਟ ਹੈ ਜਾਂ ਜਿਨ੍ਹਾਂ ਦਾ EQ ਲੋ ਹੈ, ਉਹ ਲਾਈਕਲੀ ਜਿਹੜਾ ਉਹਨਾਂ ਲੋਕਾਂ ਦਾ ਇਮੋਸ਼ਨਲ ਆਊਟਬਰਸਟ ਹੁੰਦਾ। ਛੋਟੀ ਛੋਟੀ ਗੱਲ ਤੇ ਗੁੱਸੇ ਹੋ ਜਾਣਾ, ਛੋਟੀ ਛੋਟੀ ਗੱਲ ਤੇ ਲੜਾਈ ਕਰ ਲੈਣੀ, ਜਸਟ ਬੀਇੰਗ ਆਊਟ ਆਫ ਪ੍ਰੋਪੋਰਸ਼ਨ ਆਫ ਦ ਸਿਚੁਏਸ਼ਨ ਐਟ ਹੈਂਡ। ਗੱਲ ਛੋਟੀ ਹੁੰਦੀ ਆ ਉਹਨੂੰ ਵਧਾ ਲੈਣੀ, ਗੁੱਸਾ ਹੋ ਜਾਣਾ, ਲੜਾਈ ਝਗੜਾ ਖੜਾ ਕਰ ਲੈਣਾ। ਇਹ ਲੋ IQ ਦੀ ਨਿਸ਼ਾਨੀ। ਤੁਹਾਡਾ ਕੋਈ 8 ਸਾਲ ਦਾ ਬੱਚਾ ਸੀ, ਉਹ ਤੁਹਾਡੇ ਕੋਲ ਆਇਆ, ਮੇਰੇ ਤੋਂ ਨੀਂਦ ਨਹੀਂ ਆਉਂਦੀ ਐਟਸ ਇਟ, ਹੈ ਨਾ। ਉਹ ਤਾਂ ਪੇਰੈਂਟਸ ਦੇ ਬੈਡਰੂਮ 'ਚ ਆ ਗਿਆ ਵੀ ਮੈਨੂੰ ਤਾਂ ਨੀਂਦ ਨਹੀਂ ਆ ਰਹੀ, ਮੈਨੂੰ ਤਾਂ ਆਲੇ ਦੁਆਲੇ ਨਾ ਵੱਡੇ ਵੱਡੇ ਰਾਖਸ਼ ਦਿਸੀ ਜਾਂਦੇ, ਅਸਿਊਮਿੰਗ ਦੈਟ ਰਾਈਟ। ਤੇ ਜਿਹੜੇ ਹਸਬੈਂਡ ਆ ਉਹ ਵੀ ਥੱਕਿਆ ਵਿਚਾਰਾ, ਵਾਈਫ ਵੀ ਥੱਕੀ ਆ, ਉਹ ਕਹਿੰਦੀ ਚੱਲ ਸੌਂ ਜਾ, ਕੁਛ ਨਹੀਂ ਹੈਗਾ, ਕੋਈ ਨਹੀਂ ਹੈਗਾ, ਕੋਈ ਡੋਰ ਬੰਦ ਕਰ ਲਾ, ਇਹ ਤਾਂ ਰਾਤ ਨੂੰ ਐਵੇਂ ਹੀ ਆ। ਉਹਨਾਂ ਨੇ ਡਿਸਮਿਸ ਕਰਤਾ ਜਿਹੜਾ ਉਹਦਾ ਇਮੋਸ਼ਨ ਸੀ। ਉਹ ਕਿਹੜਾ ਇਮੋਸ਼ਨ ਸੀ? ਫੀਅਰ। ਉਸ ਬੱਚੇ ਦੇ ਇਮੋਸ਼ਨਸ ਨੂੰ ਤੁਸੀਂ ਡਿਸਮਿਸ ਕਰਤਾ, ਉਹ ਵਾਪਸ ਤਾਂ ਚਲ ਜੂ ਪਰ ਉਹਦੀ ਜਿਹੜੀ ਮੈਂਟਲ ਸਾਈਕੀ ਆ ਦੈਨ ਉਹ ਫਿਰ ਫੀਅਰ ਦੇ ਨਾਲ ਜਿਹੜੀ ਹੈਗੀ ਆ ਉਹ ਬਿਲਡ ਅਪ ਸ਼ੁਰੂ ਹੋਣੀ ਹੋ ਜਾਊਗੀ। ਜਿਹੜੀ ਇਮੋਸ਼ਨਲ ਇੰਟੈਲੀਜੈਂਸ ਜੇ ਆਪਾਂ ਗੱਲ ਕਰੀਏ ਵੀ ਉਹਨੂੰ ਅਸੀਂ ਕਿਵੇਂ ਇੰਪਰੂਵ ਕਰ ਸਕਦੇ ਹਾਂ, ਤਾਂ ਉਹਦੇ ਚ ਪਹਿਲੀ ਗੱਲ ਜਿਹੜੀ ਹੈ ਸੈਲਫ ਅਵੇਅਰਨੈਸ ਦੀ। ਸੈਲਫ ਅਵੇਅਰਨੈਸ ਮੀਨਸ ਫੋਕਸ ਔਨ ਹਾਊ ਯੂ ਫੀਲ, ਰੈਕੋਗਨਾਈਜ਼ ਯੂਰ ਇਮੋਸ਼ਨ। ਕਈ ਵਾਰੀ ਕੀ ਹੁੰਦਾ ਨਾ, ਸਾਡੀਆਂ ਜ਼ਿੰਦਗੀ ਦੀਆਂ ਪ੍ਰੋਬਲਮਾਂ ਜਿਹੜੀਆਂ ਹਨ ਉਹ ਅਸੀਂ ਐਵੇਂ ਅਸਿਊਮ ਕਰ ਲੈਂਦੇ ਹਾਂ ਫਿਊਚਰ ਚ ਵੀ ਆਹ ਹੋਣਾ ਸੀ, ਤੂੰ ਮੈਨੂੰ ਆਹ ਕਹਿਣਾ ਸੀ, ਤੂੰ ਆਹ ਕਰ ਦੇਣਾ ਸੀ, ਤੂੰ ਆਹ ਕਰ ਦੇਣਾ ਸੀ, ਪਰ ਹੋਈਆਂ ਨਹੀਂ ਹੁੰਦੀ। ਤੇ ਇਨ ਦ ਪ੍ਰੈਜ਼ੈਂਟ ਇਮੋਸ਼ਨਲ ਇੰਟੈਲੀਜੈਂਸ ਤੇ ਇੰਟੈਲੈਕਚੁਅਲ ਇੰਟੈਲੀਜੈਂਸ ਇਹ ਦੋਨੇ ਇੰਪੋਰਟੈਂਟ ਆ। ਦੋਸਤੋ, ਤੁਹਾਡਾ ਸਾਰਿਆਂ ਦਾ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮਾਂਗੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ। ਅੱਜ ਆਪਾਂ ਦੋਸਤੋ ਇੱਕ ਮੁੱਦੇ ਤੇ ਇੱਕ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਇੱਕ ਬਹੁਤ ਹੀ ਮੇਰੇ ਹਿਸਾਬ ਨਾਲ ਇੰਪੋਰਟੈਂਟ ਟੌਪਿਕ ਹੈ। ਉਹ ਹੈ ਇਮੋਸ਼ਨਲ ਇੰਟੈਲੀਜੈਂਸ। ਜਿਹੜੀ ਇਮੋਸ਼ਨਲ ਇੰਟੈਲੀਜੈਂਸ ਹੈ, ਜਿੱਥੇ ਤੁਹਾਡੀ ਇੰਟੈਲੈਕਚੁਅਲ ਇੰਟੈਲੀਜੈਂਸ ਇੰਪੋਰਟੈਂਟ ਆ ਜ਼ਿੰਦਗੀ ਦੇ ਵਿੱਚ, ਉੱਥੇ ਇਮੋਸ਼ਨਲ ਇੰਟੈਲੀਜੈਂਸ ਵੀ ਓਨੀ ਇੰਪੋਰਟੈਂਟ ਆ ਜ਼ਿੰਦਗੀ ਦੇ ਵਿੱਚ, ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦੇ ਵਿੱਚ ਤੇ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਦੇ ਵਿੱਚ। ਸੋ ਆਪਾਂ ਅੱਜ ਦੇ ਇਸ ਟੌਪਿਕ ਨੂੰ 3 ਸੈਗਮੈਂਟਸ ਦੇ ਵਿੱਚ ਗੱਲ ਕਰਾਂਗੇ, ਜਿਵੇਂ ਆਪਾਂ ਦੂਸਰੇ ਸ਼ੋਜ਼ ਦੇ ਵਿੱਚ ਵੀ ਕਰਦੇ ਹਾਂ। ਪਹਿਲੇ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਇੰਟੈਲੀਜੈਂਸ, ਇਮੋਸ਼ਨਲ ਇੰਟੈਲੀਜੈਂਸ, EQ ਹੈ ਕੀ, ਤੇ ਇਮੋਸ਼ਨਲ ਇੰਟੈਲੀਜੈਂਸ ਤੇ ਇੰਟੈਲੈਕਚੁਅਲ ਇੰਟੈਲੀਜੈਂਸ ਦੇ ਵਿੱਚ ਕੀ ਡਿਫਰੈਂਸ ਆ, ਕਿਹੜੀ ਜ਼ਿਆਦਾ ਇੰਪੋਰਟੈਂਟ ਆ ਔਰ ਦੋਨੇ ਇੰਪੋਰਟੈਂਟ ਆ, ਤੇ ਕਿਵੇਂ ਅਸੀਂ ਉਹਨੂੰ ਮੈਜ਼ਰ ਕਰ ਸਕਦੇ ਹਾਂ, ਕਿਵੇਂ ਦੇਖ ਸਕਦੇ ਹਾਂ ਕਿ EQ ਕਿੰਨੀ ਆ ਜਾਂ IQ ਕਿੰਨੀ ਹੈ ਤੇ ਕੀ ਅਸੀਂ ਉਹਦੇ ਬਾਰੇ ਕਰ ਸਕਦੇ ਹਾਂ। ਦੂਸਰੇ ਸੈਗਮੈਂਟ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕੁਝ ਰੀਅਲ ਜ਼ਿੰਦਗੀ ਦੀਆਂ ਐਗਜ਼ਾਮਪਲਸ ਤੇ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦੀ ਖਾਤਰ, ਚੰਗੇ ਰਿਲੇਸ਼ਨਸ਼ਿਪ ਬਿਲਡ ਕਰਨ ਦੀ ਖਾਤਰ, ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਦੀ ਖਾਤਰ ਇਮੋਸ਼ਨਲ ਇੰਟੈਲੀਜੈਂਸ ਬਹੁਤ ਹੀ ਇੰਪੋਰਟੈਂਟ ਹੈ। ਤੇ ਫਿਰ ਆਪਾਂ ਕੁਝ ਜ਼ਿੰਦਗੀ ਦੀਆਂ ਐਗਜ਼ਾਮਪਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਬਹੁਤ ਵਾਰੀ ਅਸੀਂ ਮਿਸ ਕਰ ਜਾਂਦੇ ਹਾਂ ਇਸ ਇਮੋਸ਼ਨਲ ਇੰਟੈਲੀਜੈਂਸ ਨੂੰ ਤੇ ਫਿਰ ਜ਼ਿੰਦਗੀ ਦੇ ਵਿੱਚ ਪ੍ਰੋਬਲਮਾਂ ਖੜੀਆਂ ਹੋ ਜਾਂਦੀਆਂ। ਤੇ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਅਸੀਂ ਇਮੋਸ਼ਨਲ ਇੰਟੈਲੀਜੈਂਸ ਜਿਹੜੀ ਹੈ ਉਹਨੂੰ ਕਿਵੇਂ ਇੰਪਰੂਵ ਕਰ ਸਕਦੇ ਹਾਂ, ਕਰ ਵੀ ਸਕਦੇ ਹਾਂ ਕਿ ਨਹੀਂ। ਸੋ ਇਹਨਾਂ 3 ਸੈਗਮੈਂਟਾਂ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਬਹੁਤ ਗੱਲਬਾਤ ਕਰਨ ਦੀ, ਪਰ ਆਪ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੇ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਜਿਹੜੀ ਇਮੋਸ਼ਨਲ ਇੰਟੈਲੀਜੈਂਸ, ਪਹਿਲੀ ਗੱਲ ਤਾਂ ਸਿੱਧੀ ਗੱਲ ਹੈ, ਇਮੋਸ਼ਨਸ ਨਾਲ ਗੱਲ ਕਰਦੀ ਹੈ, ਰਾਈਟ। ਜਿਹੜੀ ਇਮੋਸ਼ਨਲ ਇੰਟੈਲੀਜੈਂਸ ਦਾ ਮਤਲਬ ਕੀ ਹੈ? ਇਮੋਸ਼ਨਲ ਇੰਟੈਲੀਜੈਂਸ
ਇਹ ਸਮਝ ਲਓ ਤੁਹਾਡੀ ਅਬਿਲਿਟੀ ਟੂ ਮੈਨੇਜ ਯੂਰ ਓਨ ਇਮੋਸ਼ਨਸ, ਤੁਸੀਂ ਕਿਵੇਂ ਇਮੋਸ਼ਨਸ ਨੂੰ ਡੀਲ ਕਰਦੇ ਹੋ, ਐਂਡ ਯੂਰ ਅਬਿਲਿਟੀ ਟੂ ਡੀਲ ਐਂਡ ਅੰਡਰਸਟੈਂਡ ਇਮੋਸ਼ਨਸ ਆਫ ਅਦਰ ਪੀਪਲ ਅਰਾਊਂਡ ਯੂ। ਸੋ ਪੰਜਾਬੀ 'ਚ ਕਹਿ ਲਓ ਵੀ ਤੁਸੀਂ ਆਪਣੇ ਇਮੋਸ਼ਨਸ ਨੂੰ ਕਿਵੇਂ ਹੈਂਡਲ ਕਰਦੇ ਹੋ, ਕਿਵੇਂ ਡੀਲ ਕਰਦੇ ਹੋ, ਤੇ ਤੁਸੀਂ ਦੂਸਰਿਆਂ ਦੇ ਇਮੋਸ਼ਨਸ ਨੂੰ ਅੰਡਰਸਟੈਂਡ ਕਰਦੇ ਹੋ ਤੇ ਉਸ ਨੂੰ ਕਿਵੇਂ ਜਿਹੜਾ ਹੈ ਉਹ ਉਹਦੇ ਨਾਲ ਡੀਲ ਕਰਦੇ ਹੋ। ਇਮੋਸ਼ਨਲ ਅੰਡਰਸਟੈਂਡਿੰਗ ਜਿਹੜੀ ਹੈ ਔਰ ਇਮੋਸ਼ਨਲ ਇੰਟੈਲੀਜੈਂਸ, ਇਹ ਦੇਖਣ ਜਾਂਦਾ ਦੇਖੋ ਬੱਚਿਆਂ ਦੇ ਵਿੱਚ ਜਾਂ ਕਈ ਵਾਰ ਬੀਬੀਆਂ ਦੇ ਵਿੱਚ ਜਿਹੜਾ ਹੈ, ਵੂਮਨਸ ਦੇ ਵਿੱਚ ਉਹ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ, ਕਿਉਂਕਿ ਨੈਚੁਰਲੀ ਹੈ, ਬੱਚੇ ਸਾਫ਼ ਦਿਲ ਹੁੰਦੇ ਆ ਤੇ ਮਾਂ ਨੂੰ ਜਿਹੜਾ ਹੈਗਾ ਉਹ ਬੱਚਿਆਂ ਨੂੰ ਸਾਂਭਣਾ ਪੈਂਦਾ ਹੈ। ਜੇ ਇਮੋਸ਼ਨਲ ਇੰਟੈਲੀਜੈਂਸ, ਪਿਆਰ ਨਹੀਂ ਹੋਊਗਾ ਤਾਂ ਕਈ ਵਾਰੀ ਸਾਂਭਣਾ ਮੁਸ਼ਕਿਲ ਹੋ ਜਾਂਦਾ ਹੈ। ਪਰ ਜੇ ਨਾ ਹੋਵੇ, ਮੈਂ ਤੁਹਾਡੇ ਨਾਲ ਦੂਜੇ ਸੈਗਮੈਂਟ ਜਾਂ ਤੀਜੇ ਸੈਗਮੈਂਟ 'ਚ ਗੱਲ ਕਰਾਂਗੇ ਵੀ ਜਿਹੜਾ ਦੀ ਲੋਕਾਂ ਦੀ ਇਮੋਸ਼ਨਲ ਇੰਟੈਲੀਜੈਂਸ ਲੋ ਆ ਤੇ ਫਿਰ ਉਹਨਾਂ ਦਾ ਬਿਹੇਵੀਅਰ ਕਿਹੋ ਜਿਹਾ ਹੁੰਦਾ ਹੈ, ਉਹ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੋਬਲਮਾਂ ਖੜੀਆਂ ਕਰਦੇ ਰਹਿੰਦੇ ਹਨ। ਸੋ ਪਹਿਲੀ ਗੱਲ, ਇਮੋਸ਼ਨਲ ਇੰਟੈਲੀਜੈਂਸ ਇਜ਼ ਦ ਅਬਿਲਿਟੀ ਟੂ ਮੈਨੇਜ ਯੂਰ ਇਮੋਸ਼ਨਸ ਐਂਡ ਅੰਡਰਸਟੈਂਡ ਦ ਇਮੋਸ਼ਨਸ ਆਫ ਪੀਪਲ ਅਰਾਊਂਡ ਯੂ। ਸੋ ਕਲੀਅਰ ਹੋ ਗਿਆ, ਜਿਹੜੀ ਉਹਨੂੰ ਕਿਵੇਂ ਅਸੀਂ ਡੀਲ ਕਰਦੇ ਹਾਂ ਉਹ ਇੰਟੈਲੀਜੈਂਸ ਹੈ ਸਾਡੀ। ਔਨ ਦ ਅਦਰ ਸਾਈਡ, ਜਿਹੜੀ ਇੰਟੈਲੈਕਚੁਅਲ ਇੰਟੈਲੀਜੈਂਸ ਆ, ਜਿਹਨੂੰ ਆਪਾਂ IQ ਵੀ ਕਹਿੰਦੇ ਹਾਂ, ਉਹ ਜਿਹੜੀ ਤੁਹਾਡੀ ਅਬਿਲਿਟੀ ਹੈ ਉਹ ਹੈ ਪ੍ਰੋਬਲਮ ਸੋਲਵਿੰਗ ਤੇ ਲੌਜੀਕਲ ਰੀਜ਼ਨਿੰਗ ਦੀ। ਸੋ ਇਹ ਸਮਝ ਲਓ ਵੀ ਤੁਹਾਡੀ ਜ਼ਿੰਦਗੀ 'ਚ ਪ੍ਰੋਬਲਮ ਆਈਆਂ, ਆਪਾਂ ਉਹਨੂੰ ਕਿਵੇਂ ਸੋਲਵ ਕਰਦੇ ਹਾਂ, ਉਸ ਦੇ ਅਰਾਊਂਡ ਅਸੀਂ ਲੌਜੀਕਲੀ ਉਸ ਨੂੰ ਕਿਵੇਂ, ਰੀਜ਼ਨਿੰਗ ਸਾਡੀ ਉਹਦੇ ਅਰਾਊਂਡ ਕੀ ਹੈ, ਉਹਦੀ ਜਿਹੜੀ ਕੈਪੇਬਿਲਿਟੀਜ਼ ਹੈ, ਅਸੀਂ ਥਿੰਕ ਕਿਵੇਂ ਕਰਦੇ ਹਾਂ ਤੇ ਅਸੀਂ ਲਰਨ ਕਿਵੇਂ ਕਰਦੇ ਹਾਂ, ਉਹਨੂੰ IQ ਕਿਹਾ ਜਾਂਦਾ ਹੈ। IQ ਮੀਨਸ ਇੰਟੈਲੈਕਚੁਅਲ ਇੰਟੈਲੀਜੈਂਸ ਕਹਿ ਲਓ। ਕਈ ਵਾਰੀ ਤੁਸੀਂ ਦੇਖੋਗੇ ਵੀ ਜਦੋਂ ਕਿਸੇ ਨਾਲ ਗੱਲ ਕਰਨੀ, ਉਹਦਾ ਗੱਲ ਕਰਨੀ ਵੀ ਔਖੀ ਹੋ ਜਾਂਦੀ ਹੈ ਕਿਉਂਕਿ ਉਹਦੇ ਕੋਲ ਲੌਜੀਕਲ ਰੀਜ਼ਨਿੰਗ ਨਹੀਂ ਹੁੰਦੀ। ਉਹ ਜਾਂ ਤਾਂ ਕਹਿੰਦਾ ਤੂੰ ਮੇਰੇ ਵੱਲ ਆ ਜਾਂ ਤੂੰ ਮੇਰਾ ਦੁਸ਼ਮਣ ਆ, ਕੋਈ ਵਿੱਚ ਵਿਚਾਲੀ ਗੱਲ ਨਹੀਂ। ਸੋ ਇਹਦਾ ਮਤਲਬ ਉਹ ਪਰਸਨ ਦੀ IQ ਵੀ ਸ਼ਾਇਦ ਘੱਟ ਹੋਵੇ ਕਿਉਂਕਿ ਲੌਜੀਕਲ ਰੀਜ਼ਨਿੰਗ ਜਿਹੜੀ ਹੈ ਉਹ ਮਿਸਿੰਗ ਹੈ। ਇਸੇ ਤਰ੍ਹਾਂ ਹੀ ਪ੍ਰੋਬਲਮ ਸੋਲਵਿੰਗ ਕੈਪੇਬਿਲਿਟੀਜ਼ ਹਨ। ਕਈ ਲੋਕ ਇਹੋ ਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਆ ਜੇ ਉਹਨਾਂ ਨੂੰ ਸਟ੍ਰੈਸ ਹੋ ਜਾਂਦੀ ਹੈ, ਫਿਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵਧ ਸਕਦੇ। ਸੋ ਜਿਹੜੀ ਇਮੋਸ਼ਨਲ ਇੰਟੈਲੀਜੈਂਸ ਤੇ ਇੰਟੈਲੈਕਚੁਅਲ ਇੰਟੈਲੀਜੈਂਸ, ਇਹ ਦੋਨੇ ਹੀ ਇੰਪੋਰਟੈਂਟ ਆ। ਆਪਾਂ ਗੱਲ ਕਰਾਂਗੇ ਲੇਟਰ ਔਨ ਜਿਹੜੇ ਕਿਵੇਂ ਮੈਜਰ ਕੀਤੀਆਂ ਜਾ ਸਕਦੀਆਂ, ਪਰ ਜ਼ਿੰਦਗੀ ਦੇ ਵਿੱਚ ਇਹ ਕਹਿ ਲਓ ਵੀ ਤੁਸੀਂ ਸਟਰੀਟ ਸਮਾਰਟ ਹੋ ਕਿ ਤੁਸੀਂ ਬੁੱਕ ਸਮਾਰਟ ਹੋ। ਸੋ ਜੇ ਬੁੱਕ ਸਮਾਰਟ ਆ ਤਾਂ ਸਮਝ ਲਓ ਇੰਟੈਲੈਕਚੁਅਲ ਮੀਨਿੰਗ ਨਾਲ ਰਿਲੇਸ਼ਨ ਹੋ ਗਿਆ, ਵੀ ਤੁਸੀਂ ਕਿਤਾਬਾਂ ਪੜ੍ਹੀ ਜਾ ਰਹੇ ਹੋ, ਤੁਸੀਂ ਕਰ ਰਹੇ ਹੋ, ਉਹ ਤੁਹਾਡੀ ਇੰਟੈਲੈਕਚੁਅਲ ਕੈਪੇਬਿਲਿਟੀਜ਼ ਨੂੰ ਦਰਸਾਉਂਦੀਆਂ ਹਨ। ਤੇ ਜਿਹੜੀਆਂ ਸਟਰੀਟ ਸਮਾਰਟ ਹੋ, ਕਈ ਵਾਰੀ ਕਹਿੰਦਾ ਬੰਦੇ ਕੋਲੇ ਐਜੂਕੇਸ਼ਨ ਘੱਟ ਹੁੰਦੀ ਹੈ ਪਰ ਉਹਦਾ ਰਿਲੇਸ਼ਨਸ਼ਿਪ ਫਿਰ ਵੀ ਵਧੀਆ ਹੁੰਦਾ, ਫਿਰ ਵੀ ਉਹ ਲੋਕਾਂ ਨਾਲ ਵਧੀਆ ਡੀਲ ਕਰ ਲੈਂਦਾ, ਫਿਰ ਵੀ ਆਪਣੇ ਕੰਮ ਕਾਰ ਕਰੀ ਜਾਂਦਾ, ਉਹਦਾ ਮਤਲਬ ਉਹ ਮੋਰ ਸਟਰੀਟ ਸਮਾਰਟ ਹੈ। ਇਹਦਾ ਮਤਲਬ ਉਹਦੇ ਹੋ ਸਕਦਾ ਉਹਦੇ ਕੋਲੇ ਇਮੋਸ਼ਨਲ ਇੰਟੈਲੀਜੈਂਸ, ਕਿਵੇਂ ਲੋਕਾਂ ਨਾਲ ਡੀਲ ਕਰਨਾ, ਕਿਵੇਂ ਇਮੋਸ਼ਨਸ ਨਾਲ ਡੀਲ ਕਰਨਾ, ਕਿਵੇਂ ਦੂਸਰੇ ਨੂੰ ਅੰਡਰਸਟੈਂਡ ਕਰਨਾ, ਉਹ ਕੈਪੇਬਿਲਿਟੀ ਜ਼ਿਆਦਾ, ਉਹਨੂੰ ਅਸੀਂ ਕਹਿੰਦੇ ਹਾਂ ਸਟਰੀਟ ਸਮਾਰਟ, ਉਹਨੂੰ ਕਹਿੰਦੇ ਵੀ ਉਹਦੇ ਕੋਲ ਇਮੋਸ਼ਨਲ ਇੰਟੈਲੀਜੈਂਸ ਸ਼ਾਇਦ ਜ਼ਿਆਦਾ ਹੋਵੇ। ਸੋ ਇਮੋਸ਼ਨਲ ਇੰਟੈਲੀਜੈਂਸ ਜਿਹੜੀ ਹੈ ਉਹ ਜ਼ਿੰਦਗੀ ਦੇ ਵਿੱਚ ਕਿਉਂ ਮੈਟਰ ਕਰਦੀ ਹੈ? ਇੱਕ ਤਾਂ ਸਿੱਧੀ ਗੱਲ ਹੈ ਵੀ ਜਿਹੜੀ ਇਮੋਸ਼ਨਲ ਇੰਟੈਲੀਜੈਂਸ ਹੈ ਨਾ, ਉਹ ਤੁਹਾਡੇ ਰਿਲੇਸ਼ਨਸ਼ਿਪਸ ਨੂੰ ਬੈਟਰ ਕਰੂਗੀ। ਇਹ ਸਮਝ ਲਓ ਜੇ ਤੁਸੀਂ ਕਿਸੇ ਨਾਲ ਉਹਨੂੰ ਅੰਡਰਸਟੈਂਡ ਬੈਟਰ ਕਰ ਸਕਦੇ ਹੋ, ਦੂਸਰੇ ਪਰਸਨ ਦਾ ਵਿਊ ਪੁਆਇੰਟ ਸਮਝ ਸਕਦੇ ਹੋ, ਉਸ ਨਾਲ ਐਂਪਥੀ ਸ਼ੋ ਕਰ ਸਕਦੇ ਹੋ, ਉਸ ਦੇ ਨਾਲ ਫਿਰ ਤੁਹਾਡਾ ਕਨੈਕਸ਼ਨ ਵੀ ਬੈਟਰ ਬਣ ਜਾਊਗਾ, ਉਹਦੇ ਨਾਲ ਤੁਹਾਡੇ ਰਿਲੇਸ਼ਨਸ਼ਿਪ ਵੀ ਬੈਟਰ ਬਣ ਜਾਣਗੇ। ਤੇ ਇਹ ਸਮਝ ਲਓ ਕਿ ਵੀ ਜਿਹੜੀ ਇਮੋਸ਼ਨਲ ਇੰਟੈਲੀਜੈਂਸ ਆ ਤੁਹਾਨੂੰ ਉਹਦੇ ਵਿੱਚ ਹੈਲਪ ਕਰਦੇ ਆ। ਸੋ ਇਹਦਾ ਮਤਲਬ ਕੀ ਵੀ ਜਿਹੜੀ ਇਮੋਸ਼ਨਲ ਇੰਟੈਲੀਜੈਂਸ ਆ, ਜਿਵੇਂ ਐਜ਼ ਆਈ ਸੈਡ ਅਰਲੀਅਰ, ਵੀ ਉਹ ਅੰਡਰਸਟੈਂਡ ਦ ਇਮੋਸ਼ਨਸ ਆਫ ਦ ਪੀਪਲ ਅਰਾਊਂਡ ਯੂ। ਸੋ ਜੇ ਤੁਸੀਂ ਦੂਸਰੇ ਦੇ ਪੱਖ ਤੋਂ ਸਮਝ ਸਕਦੇ ਹੋ ਕਿ ਉਹਦਾ ਵਿਊ ਪੁਆਇੰਟ ਕੀ ਹੈ
ਤਾਂ ਉਹਦੇ ਨਾਲ ਐਂਪਥੀ ਸ਼ੋ ਕਰ ਸਕਦੇ ਹੋਵੋ, ਤਾਂ ਫਿਰ ਨੈਚੁਰਲੀ ਤੁਹਾਡਾ ਰਿਲੇਸ਼ਨਸ਼ਿਪ ਜਿਹੜਾ ਹੈਗਾ ਉਹ ਬੈਟਰ ਹੋਣਾ ਸ਼ੁਰੂ ਹੋ ਜਾਊਗਾ। ਸੋ ਜਿਹੜੀ ਇਮੋਸ਼ਨਲ ਇੰਟੈਲੀਜੈਂਸ ਉਹ ਤੁਹਾਡੇ ਰਿਲੇਸ਼ਨਸ਼ਿਪਸ ਨੂੰ ਬੈਟਰ ਕਰਨ ਦੇ ਵਿੱਚ ਹੈਲਪ ਕਰੂਗੀ। ਦੂਸਰਾ ਕਿਉਂ ਇੰਪੋਰਟੈਂਟ ਹੈ ਜ਼ਿੰਦਗੀ 'ਚ, ਉਹ ਤੁਹਾਨੂੰ ਬੈਟਰ ਡਿਸੀਜਨ ਮੇਕਿੰਗ 'ਚ ਵੀ ਹੈਲਪ ਕਰੂਗੀ। ਮਤਲਬ ਕਿ ਜੇ ਤੁਹਾਡੇ ਕੋਲ ਇਮੋਸ਼ਨਲ ਇੰਟੈਲੀਜੈਂਸ ਬੈਟਰ ਹੈ, ਕਿਉਂਕਿ ਤੁਹਾਡਾ ਕੰਟਰੋਲ ਹੈ ਤੁਹਾਡੇ ਇਮੋਸ਼ਨਸ ਦੇ ਉੱਤੇ, ਤਾਂ ਤੁਸੀਂ ਇਰੈਸ਼ਨਲ ਡਿਸੀਜਨਸ ਨਹੀਂ ਲਓਗੇ। ਤੁਸੀਂ ਰੈਸ਼ਨਲੀ ਥਾਟਫੁਲ ਚੋਇਸਿਸ, ਅੰਡਰਸਟੈਂਡਿੰਗ ਡਿਫਰੈਂਟ ਵਿਊ ਪੁਆਇੰਟਸ, ਫਿਰ ਤੁਹਾਨੂੰ ਜਿਹੜੇ ਹੈਗੇ ਆ ਜਦੋਂ ਤੁਸੀਂ ਡਿਸੀਜਨ ਲਓਗੇ ਤਾਂ ਨੈਚੁਰਲੀ ਜਿਹੜਾ ਹੈਗਾ ਉਹ ਬੈਟਰ ਡਿਸੀਜਨ ਹੋਊਗਾ। ਜ਼ਿੰਦਗੀ 'ਚ ਕਾਹਦੇ ਲਈ ਇਮੋਸ਼ਨਲ ਇੰਟੈਲੀਜੈਂਸ ਇੰਪੋਰਟੈਂਟ ਹੈ? ਇਹ ਤੁਹਾਡੀ ਪ੍ਰੋਡਕਟਿਵਿਟੀ ਵੀ ਇੰਪਰੂਵ ਕਰਦੀ ਹੈ। ਉਹ ਪ੍ਰੋਡਕਟਿਵਿਟੀ ਜਿਹੜੀ ਕਿਉਂ ਹੈ? ਕਿਉਂਕਿ ਜੇ ਤੁਸੀਂ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰ ਪਾਉਂਦੇ ਹੋ, ਅੰਡਰਸਟੈਂਡ ਕਰਦੇ ਹੋ, ਉਹਨੂੰ ਰਿਅਲਾਈਜ਼ ਕਰਦੇ ਹੋ, ਤਾਂ ਫਿਰ ਤੁਸੀਂ ਫੋਕਸ ਵੀ ਤੁਹਾਡਾ ਬੈਟਰ ਹੋਊਗਾ, ਤੁਹਾਡੀ ਰੈਜ਼ਿਲੀਅੰਸ ਵੀ ਬੈਟਰ ਹੋਊਗੀ, ਤੁਹਾਡਾ ਕੋਲੈਬੋਰੇਸ਼ਨ ਵੀ ਵਰਕਪਲੇਸ ਤੇ ਬੈਟਰ ਹੋਊਗਾ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨਾਲ ਤੁਹਾਡੀ ਪ੍ਰੋਡਕਟਿਵਿਟੀ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਚਾਂਸ ਜਿਹੜੇ ਆ ਉਹ ਵੱਧ ਜਾਣਗੇ। ਤੇ ਇੱਕ ਚੀਜ਼ ਹੋਰ ਆਈ ਥਿੰਕ ਜਿਹੜੀ ਅੱਜ ਕੱਲ੍ਹ ਮੈਂ ਕਹਿ ਲਵਾਂ ਵੀ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਆਉਂਦੇ ਆ, ਘਰਾਂ ਦੀਆਂ ਪ੍ਰੋਬਲਮਾਂ ਵਾ, ਹੋਰ ਚੀਜ਼ਾਂ ਹੈਗੀਆਂ, ਉਹਨਾਂ ਦੇ ਵਿੱਚ ਜਿਹੜੀ ਵੈਲਬੀਂਗ ਹੈ ਨਾ ਤੁਹਾਡੀ ਆਪਣੀ ਸਾਰਿਆਂ ਦੀ, ਉਹੋ ਜਿਹੀ ਇਮੋਸ਼ਨਲ ਇੰਟੈਲੀਜੈਂਸ ਅਸੀਂ ਵਰਤੀਏ, ਐਨਹਾਂਸ ਕਰੀਏ, ਤਾਂ ਉਹ ਵੈਲਬੀਂਗ ਨੂੰ ਵੀ ਬੈਟਰ ਕਰਦੀ ਹੈ। ਕਿਉਂਕਿ ਜ਼ਿੰਦਗੀ ਦੀਆਂ ਪ੍ਰੋਬਲਮਾਂ ਤਾਂ ਈਗੋ ਦੀਆਂ ਕਈ ਵਾਰ ਪ੍ਰੋਬਲਮਾਂ, ਅਸੀਂ ਇੱਕ ਦੂਸਰੇ ਦੇ ਪੁਆਇੰਟ ਨੂੰ, ਇੱਕ ਵਿਊ ਪੁਆਇੰਟ ਨੂੰ ਨਹੀਂ ਸਮਝਦੇ। ਸੋ ਜਿਹੜੀ ਜੇ ਇੰਟੈਲੀਜੈਂਸ, ਇਮੋਸ਼ਨਲ ਇੰਟੈਲੀਜੈਂਸ ਸਾਡੀ ਬੈਟਰ ਆ, ਤਾਂ ਅਸੀਂ ਆਪਣੀ ਸਟ੍ਰੈਸ ਨੂੰ ਬੈਟਰ ਮੈਨੇਜ ਕਰ ਪਾਵਾਂਗੇ, ਤੁਹਾਡੀ ਮੈਂਟਲ ਹੈਲਥ ਬੈਟਰ ਹੋਊਗੀ, ਤੇ ਓਵਰਆਲ ਜਿਹੜਾ ਹੈ ਉਹ ਤੁਹਾਨੂੰ ਜਿਹੜੀ ਵੈਲਬੀਂਗ ਹੈ ਤੁਹਾਡੀ ਉਹ ਬੈਟਰ ਹੋਊਗੀ। ਸੋ ਇਹ ਕਹਿ ਲਵੋ ਇਮੋਸ਼ਨਲ ਜਿਹੜੀ ਇੰਟੈਲੀਜੈਂਸ ਆ ਉਹਦੇ ਬੜੇ ਹੀ ਫਾਇਦੇ ਆ, ਤੇ ਆਲਸੋ ਜਿਹੜੀ ਇਮੋਸ਼ਨਲ ਇੰਟੈਲੀਜੈਂਸ ਇਟ ਮੇਕਸ ਯੂ ਫੀਲ ਸਮਾਰਟ ਅਬਾਊਟ ਯੂਰ ਫੀਲਿੰਗਸ, ਰਾਈਟ? ਜਿਹੜੀਆਂ ਤੁਹਾਡੀਆਂ ਫੀਲਿੰਗਸ ਹੈ ਉਹਨੂੰ ਕਿਵੇਂ ਡੀਲ ਕਰਨਾ, ਕਿਵੇਂ ਹੈ, ਉਹਦੇ ਬਾਰੇ ਵੀ ਤੁਹਾਨੂੰ ਬੈਟਰ ਕਰਦਾ। ਸੋ ਪਹਿਲਾਂ ਮੈਂ ਕਿਹਾ ਸੀ ਵੀ ਜਿਹੜੀ ਕੋਈ ਬੁੱਕ ਸਮਾਰਟ ਹੈ, ਕੋਈ ਸਟਰੀਟ ਸਮਾਰਟ ਹੈ, ਕਿਹੜੀ ਜ਼ਿਆਦਾ ਇੰਪੋਰਟੈਂਟ ਹੈ, ਰਾਈਟ? ਕੌਣ ਜ਼ਿਆਦਾ ਬੈਟਰ ਹੈ ਜ਼ਿੰਦਗੀ ਦੇ ਵਿੱਚ? ਸਕਸੈਸ ਦੇ ਲਈ, ਚੰਗੇ ਰਿਲੇਸ਼ਨਸ਼ਿਪਸ ਦੇ ਲਈ ਦੋਨੇ ਹੀ ਜ਼ਰੂਰੀ ਆ। ਤੁਹਾਨੂੰ ਇੰਟੈਲੀਜੈਂਟ ਵੀ ਹੋਣਾ ਪਊਗਾ, ਸਟਰੀਟ ਸਮਾਰਟ, ਬੁੱਕ ਸਮਾਰਟ, ਦੋਨੇ ਜ਼ਰੂਰੀ ਆ। ਤੁਹਾਨੂੰ ਇੰਟੈਲੀਜੈਂਟ ਵੀ ਹੋਣਾ ਪਊਗਾ ਤਾਂ ਕਿ ਤੁਸੀਂ ਆਪਣੀਆਂ ਪ੍ਰੋਬਲਮਾਂ ਸੋਲਵ ਕਰ ਸਕੋ, ਤਾਂ ਕਿ ਤੁਹਾਡੇ ਕੋਲ ਲੌਜੀਕਲ ਰੀਜ਼ਨਿੰਗ ਹੋਵੇ। ਬਟ ਔਨ ਦ ਅਦਰ ਸਾਈਡ ਯੂ ਆਲਸੋ ਨੀਡ ਟੂ ਬੀ ਸਟਰੀਟ ਸਮਾਰਟ। ਉਹਦਾ ਮਤਲਬ ਕੀ ਆ? ਵੀ ਤੁਹਾਡੀ ਜਿਹੜੀ ਇਮੋਸ਼ਨਲ ਇੰਟੈਲੀਜੈਂਸ ਹੈ, ਅੰਡਰਸਟੈਂਡਿੰਗ ਯੂਅਰ ਇਮੋਸ਼ਨਸ, ਅੰਡਰਸਟੈਂਡਿੰਗ ਇਮੋਸ਼ਨਸ ਆਫ ਅਦਰ ਪੀਪਲ, ਐਂਡ ਜਸਟ ਬੋਥ ਵੇਜ਼ ਅੰਡਰਸਟੈਂਡ ਜਦੋਂ ਕਰਾਂਗੇ ਇੱਕ ਦੂਸਰੇ ਨੂੰ, ਤਾਂ ਸਾਡੇ ਰਿਲੇਸ਼ਨਸ਼ਿਪ ਬੈਟਰ ਹੋਣਗੇ, ਤੁਹਾਡੀਆਂ ਕੋਲੈਬੋਰੇਸ਼ਨਸ ਬੈਟਰ ਹੋਣਗੀਆਂ, ਤੇ ਜ਼ਿੰਦਗੀ ਦੇ ਵਿੱਚ, ਤੁਹਾਡੇ ਕਰੀਅਰ ਦੇ ਵਿੱਚ, ਤੁਹਾਡੀ ਲਾਈਫ ਦੇ ਵਿੱਚ ਵੀ ਤਰੱਕੀਆਂ ਹੋਣਗੀਆਂ। ਜਿਹੜੇ ਬੁੱਕ ਸਮਾਰਟ ਆ ਉਹ ਮੇ ਬੀ ਇੰਟੈਲੀਜੈਂਟ, ਮੇ ਬੀ ਸਾਰਾ ਕੁਝ ਹੋਣਗੇ, ਪਰ ਜੇ ਉਹ ਸਟਰੀਟ ਸਮਾਰਟ ਨਹੀਂ ਹੈਗੇ ਤਾਂ ਫਿਰ ਉਹ ਲੋਕਾਂ ਨਾਲ ਨਹੀਂ ਵਰਤ ਸਕਣਗੇ, ਰਾਈਟ? ਉਹ ਆਪਣਾ ਇੰਡੀਵਿਜੂਅਲ ਕੰਟਰੀਬਿਊਸ਼ਨ, ਇੰਡੀਵਿਜੂਅਲ ਕੰਮ ਤਾਂ ਕਰੀ ਜਾਣਗੇ, ਪਰ ਜਦੋਂ ਉਹਨਾਂ ਨੂੰ ਲੋਕਾਂ ਨਾਲ ਡੀਲ ਕਰਨੀ ਪਊਗੀ, ਡਿਫਰੈਂਟ ਵਿਊ ਪੁਆਇੰਟ ਨਾਲ ਡੀਲ ਕਰਨਾ ਪਊਗਾ, ਤਾਂ ਫਿਰ ਮੁਸ਼ਕਲ ਹੋ ਜਾਊਗੀ। ਇਸੇ ਤਰ੍ਹਾਂ ਹੀ ਇਹ ਕਹਿ ਲਓ ਜਿਹੜੇ ਬੰਦੇ ਇਮੋਸ਼ਨਲ ਇੰਟੈਲੀਜੈਂਸ ਹੋਣਗੇ, ਜੇ ਉਹਨਾਂ ਕੋਲ ਇੰਟੈਲੈਕਚੁਅਲ ਨਹੀਂ ਹੈਗੀ, ਤਾਂ ਉਹ ਜਿਵੇਂ ਆਪਾਂ ਇੰਡੀਆ 'ਚ ਕਹਿੰਦੇ ਆ ਵੀ ਉਹ ਉਹਨਾਂ ਦੇ ਜਿਹੜੇ ਲੀਡਰ ਆ ਉਹ ਲੋਕਾਂ ਦੀਆਂ ਇਮੋਸ਼ਨਸ ਨਾਲ ਖਿਲਵਾੜ ਕਰਦੇ ਆ, ਉਹ ਲੀਡਰ ਤਾਂ ਬਣ ਜਾਊਗਾ ਕਿਤੇ ਜਿਹੋ ਜਿਹਾ ਵੀ ਹੈਗਾ, ਪਰ ਉਹ ਪ੍ਰੋਬਲਮਾਂ ਸੋਲਵ ਨਹੀਂ ਕਰ ਸਕਦਾ ਕਿਉਂਕਿ ਉਹਦੇ ਕੋਲ ਇੰਟੈਲੈਕਚੁਅਲ ਇੰਟੈਲੀਜੈਂਸ ਮਿਸਿੰਗ ਆ। ਸੋ ਆਪਾਂ ਇਮੋਸ਼ਨਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ। ਇਮੋਸ਼ਨਲ ਇੰਟੈਲੀਜੈਂਸ ਮੈਂ ਤੁਹਾਨੂੰ ਕਿਹਾ ਜਿਵੇਂ ਇਮੋਸ਼ਨਸ ਆ, ਹਾਊ ਡੂ ਯੂ ਡੀਲ ਵਿਦ ਇਮੋਸ਼ਨਸ, ਹਾਊ ਡੂ ਯੂ ਡੀਲ ਵਿਦ ਇਮੋਸ਼ਨਸ ਆਫ ਅਦਰ ਪੀਪਲ। ਇਮੋਸ਼ਨ ਹੈ ਕੀ? ਇਮੋਸ਼ਨਸ ਹੈਗੀਆਂ ਜਿਹੜੀਆਂ ਤੁਹਾਡੀਆਂ ਫੀਲਿੰਗਸ ਦੇ ਜਿਹੜੀਆਂ ਸਾਈਕੋਲੋਜੀਕਲ ਚੇਂਜਸ ਤੇ ਤੁਹਾਡਾ ਬਿਹੇਵੀਅਰਲ ਰਿਸਪੌਂਸਿਸ, ਜਿਹੜਾ ਸਾਰਾ ਕੁਝ ਟ੍ਰਿਗਰ ਹੋ ਰਿਹਾ ਉਹ ਕਿਸੇ ਇਵੈਂਟ ਦੇ ਨਾਲ, ਕਿਸੇ ਸਿਚੁਏਸ਼ਨ ਦੇ ਨਾਲ। ਜਿਵੇਂ ਕਹਿ ਲਓ ਬਈ ਤੁਹਾਨੂੰ ਕੋਈ ਗਲਤ ਕਹਿ ਦਿੰਦਾ, ਤੁਹਾਨੂੰ ਗੁੱਸਾ ਆ ਗਿਆ। ਜਦੋਂ ਗੁੱਸਾ ਆ ਗਿਆ ਤਾਂ ਇਹ ਇਮੋਸ਼ਨ ਹੈ, ਐਂਗਰ ਇਜ਼ ਐਨ ਇਮੋਸ਼ਨ।
ਤੁਹਾਡੀ ਟੀਮ ਜਿੱਤ ਗਈ, ਤੁਸੀਂ ਜਿੱਤ ਗਏ, ਤੁਹਾਨੂੰ ਪ੍ਰਮੋਸ਼ਨ ਮਿਲ ਗਈ, ਤੁਹਾਨੂੰ ਖੁਸ਼ੀ ਮਿਲੀ, ਤੁਸੀਂ ਨੱਚ ਟੱਪ ਰਹੇ, ਇਹ ਜਿਹੜੀ ਖੁਸ਼ੀ ਹੈ, ਹੈਪੀਨੈਸ ਹੈ, ਇਹ ਵੀ ਇਮੋਸ਼ਨ ਆ। ਘਰ ਚੋਂ ਕੋਈ ਲਾਸ ਹੋ ਗਿਆ, ਆਪਣਾ ਰਿਲੇਟਿਵ ਉਸਦੀ ਡੈਥ ਹੋ ਗਈ, ਤੁਸੀਂ ਸੈਡ ਹੋ, ਰਾਈਟ, ਡਿਪਰੈਸ਼ਨ 'ਚ ਚਲੇ ਗਏ, ਇਹ ਵੀ ਇਮੋਸ਼ਨ ਆ ਜਿਹੜੇ ਹਨ। ਸੋ ਫੀਲਿੰਗ ਸੈਡ, ਬੀਇੰਗ ਹੈਪੀ, ਬੀਇੰਗ ਐਂਗਰ, ਫੀਅਰ, ਜਿਹੜਾ ਡਰ ਹੈ, ਉਹ ਵੀ ਇਮੋਸ਼ਨ। ਸੋ ਇਹ ਜਿਹੜੇ ਸਾਰੇ ਇਮੋਸ਼ਨਸ ਆ, ਇਹਨਾਂ ਨੂੰ ਤੁਸੀਂ ਕਿਵੇਂ ਡੀਲ ਕਰਦੇ ਹੋ, ਉਹਨਾਂ ਨੂੰ ਤੁਸੀਂ ਕਿਵੇਂ ਅੰਡਰਸਟੈਂਡ ਕਰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ, ਫਿਰ ਤੁਸੀਂ ਦੂਸਰਿਆਂ ਦੇ ਇਮੋਸ਼ਨਸ ਨੂੰ, ਉਹਨਾਂ ਨੂੰ ਕਿਵੇਂ ਡੀਲ ਕਰਦੇ ਹੋ, ਉਹਨਾਂ ਨੂੰ ਕਿਵੇਂ ਅੰਡਰਸਟੈਂਡ ਕਰਦੇ ਹੋ, ਤਾਂ ਕਿ ਤੁਸੀਂ ਬੈਟਰ ਕੋਲੈਬੋਰੇਸ਼ਨ ਜਿਹੜੀ ਹੈ ਉਹ ਬਿਲਡ ਕਰ ਸਕੋ। ਇਹਨੂੰ ਇਮੋਸ਼ਨਲ ਇੰਟੈਲੀਜੈਂਸ ਕਹਿੰਦੇ ਆ। ਇੱਕ ਮੂਵੀ ਆ ਬੜੀ ਵਧੀਆ, ਜੇ ਤੁਹਾਨੂੰ ਟਾਈਮ ਮਿਲੇ ਤਾਂ ਦੇਖਣਾ, ਉਹ ਹੈ ਇਨਸਾਈਡ ਆਊਟ। ਇਨਸਾਈਡ ਆਊਟ ਮੂਵੀ ਦੇ ਵਿੱਚ ਉਹ ਗਰਲ ਦੇ ਇਮੋਸ਼ਨਸ ਜਿਹੜੇ ਹਨ ਉਹ ਕੈਰੈਕਟਰ ਦੇ ਥਰੂ ਉਹ ਦੱਸੇ ਗਏ ਹਨ, ਕਿਉਂਕਿ ਉਹਦੇ ਵਿੱਚ ਜਿਹੜਾ ਰੈੱਡ ਕਰੈਕਟਰ ਹੈ ਉਹ ਐਂਗਰ ਹੈ, ਦੂਸਰਾ ਕਰੈਕਟਰ। ਸੋ ਤੁਸੀਂ ਜੇ ਦੇਖੋ ਤਾਂ ਉਹ ਲੜਕੀ ਉਸ ਦੇ ਮੂਵੀ ਦੇ ਵਿੱਚ ਆਪਣੇ ਇਮੋਸ਼ਨਸ ਨੂੰ ਡਿਫਰੈਂਟ ਸਿਚੁਏਸ਼ਨਸ ਦੇ ਵਿੱਚ ਕਿਵੇਂ ਡੀਲ ਕਰ ਰਹੀ ਹੈ। ਉਹ ਬੜੀ ਵਧੀਆ ਮੂਵੀ ਹੈ, ਮਤਲਬ ਸਮਝਣ, ਮਤਲਬ ਬੜੀ ਐਜੂਕੇਸ਼ਨਲ ਮੂਵੀ ਆ ਇਨਸਾਈਡ ਆਊਟ। ਇੰਗਲਿਸ਼ ਦੀ ਮੂਵੀ ਆ, ਕੈਰੈਕਟਰ ਆ ਜਿਹੜੇ ਕਰੈਕਟਰ ਬੇਸਡ ਹੈਗੇ ਉਹਦੇ 'ਚ, ਪਰ ਦੇਖ ਲਿਓ ਉਹ ਵਧੀਆ ਹੈ। ਸੋ ਜਿਹੜਾ ਮੈਂ ਇੱਕ ਵਾਰੀ ਫਿਰ ਸਮਰਾਈਜ਼ ਕਰ ਦਿੰਦਾ, ਜਿਹੜਾ IQ ਆ, ਜਿਹੜਾ ਇੰਟੈਲੈਕਚੁਅਲ ਇੰਟੈਲੀਜੈਂਸ ਆ ਤੁਹਾਡੀ, ਉਹ ਹੈ ਪ੍ਰੋਬਲਮ ਸੋਲਵਿੰਗ ਕੈਪੇਬਿਲਿਟੀਜ਼, ਤੁਹਾਡੀ ਲੌਜੀਕਲ ਰੀਜ਼ਨਿੰਗ, ਐਨਾਲਿਟੀਕਲ ਥਿੰਕਿੰਗ, ਕੰਪਲੈਕਸ ਇਨਫੋਰਮੇਸ਼ਨ ਨੂੰ, ਉਹਦੇ ਪੈਟਰਨਸ ਨੂੰ ਦੇਖਣਾ ਤੇ ਉਹਨੂੰ ਐਨਾਲਾਈਜ਼ ਕਰਨਾ। ਇਹ ਸਾਰੀ ਹੈਗੀ ਆ ਜਿਹੜੀ ਉਹ ਇੰਟੈਲੈਕਚੁਅਲ ਇੰਟੈਲੀਜੈਂਸ ਦੀ ਗੱਲ ਹੈ। ਤੇ ਜਿਹੜੀ EQ ਹੈ, ਇਮੋਸ਼ਨਲ ਇੰਟੈਲੀਜੈਂਸ, ਉਹ ਜਿਵੇਂ ਆਪਾਂ ਗੱਲ ਕੀਤੀ ਵੀ ਉਹ ਰੈਕਗਨਾਈਜ਼ ਤੁਸੀਂ ਆਪਣੇ ਇਮੋਸ਼ਨਸ ਨੂੰ, ਉਹਨਾਂ ਨੂੰ ਅੰਡਰਸਟੈਂਡ ਕਿਵੇਂ ਕਰਦੇ ਹੋ, ਦੂਸਰਿਆਂ ਦੇ ਇਮੋਸ਼ਨਸ ਨੂੰ ਕਿਵੇਂ ਅੰਡਰਸਟੈਂਡ ਕਰਦੇ ਹੋ, ਉਹਨਾਂ ਨੂੰ ਕਿਵੇਂ ਮੈਨੇਜ ਤੇ ਰੈਗੂਲੇਟ ਕਰਦੇ ਹੋ, ਕਿਵੇਂ ਉਹਨਾਂ ਇਮੋਸ਼ਨਸ ਨੂੰ ਪ੍ਰੋਬਲਮ ਸੋਲਵਿੰਗ ਲਈ ਤੇ ਡਿਸੀਜਨ ਮੇਕਿੰਗ ਨੂੰ ਯੂਜ਼ ਕਰਦੇ ਹੋ, ਤੇ ਉਹਨਾਂ ਨੂੰ ਤੁਸੀਂ ਕਿਵੇਂ ਕਮਿਊਨੀਕੇਟ ਕਰਦੇ ਹੋ ਟੂ ਬਿਲਡ ਸਟਰੋਂਗਰ ਰਿਲੇਸ਼ਨਸ਼ਿਪ। ਇਹ ਤੁਹਾਡੀ ਸਾਰੀ ਜਿਹੜੀ ਹੈ ਇਹ ਇਮੋਸ਼ਨਲ ਇੰਟੈਲੀਜੈਂਸ ਹੈ। ਕਿਵੇਂ ਤੁਸੀਂ ਲੋਕਾਂ ਨਾਲ ਐਮਪਥਾਈਜ਼, ਉਹਨਾਂ ਦੇ ਪੱਖ ਤੋਂ ਸੋਚਦੇ ਹੋ, ਕਿਵੇਂ ਉਹਨਾਂ ਨੂੰ ਲਿਆਉਂਦੇ ਹੋ। ਸੋ ਜਿਹੜੀਆਂ 3 C's ਕਹਿ ਲਓ ਇਮੋਸ਼ਨਲ ਇੰਟੈਲੀਜੈਂਸ ਦੀਆਂ, ਕੌਨਸ਼ੀਅਸਨੈਸ, ਤੁਸੀਂ ਮਾਊਂਟਫੁਲ ਹੋ ਆਪਣੇ ਇਮੋਸ਼ਨਸ ਦੇ, ਤੁਹਾਨੂੰ ਪਤਾ ਹੈ ਤੁਹਾਡੇ ਇਮੋਸ਼ਨਸ ਕਿਵੇਂ ਆ ਰਹੇ ਹਨ, ਕਿਉਂ ਆ ਰਹੇ ਹਨ, ਉਹਨਾਂ ਨੂੰ ਕਿਵੇਂ ਤੁਸੀਂ ਡੀਲ ਕਰਨਾ ਹੈ। ਕੰਪੈਸ਼ਨ, ਤੁਸੀਂ ਦੂਸਰਿਆਂ ਦੇ ਇਮੋਸ਼ਨਸ ਨੂੰ ਸਮਝਦੇ ਹੋ, ਉਹਨਾਂ ਨਾਲ ਸਿੰਪਥੀ ਰੱਖਦੇ ਹੋ, ਉਹਨਾਂ ਨੂੰ ਅੰਡਰਸਟੈਂਡ ਕਰਨ ਦੀ ਕਨੈਕਟ ਕਰਦੇ ਹੋ, ਤੇ ਕਨੈਕਟਿਡਨੈਸ, ਤੁਸੀਂ ਕਿਵੇਂ ਉਹਨਾਂ ਇਮੋਸ਼ਨਲ ਇੰਟੈਲੀਜੈਂਸ ਨਾਲ ਇੱਕ ਦੂਸਰੇ ਦਾ ਜਿਹੜਾ ਕਨੈਕਸ਼ਨ ਉਹ ਬਿਲਡ ਕਰਦੇ ਹੋ। ਹੁਣ ਬਰੀਫਲੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ EQ ਜਾਂ IQ ਹੈ ਉਹਨਾਂ ਨੂੰ ਕਿਵੇਂ ਜਿਹੜਾ ਹੈ ਮੈਜਰ ਕਰ ਸਕਦੇ ਹਾਂ। ਬਿਲਕੁਲ ਕਰ ਸਕਦੇ ਹਾਂ। ਜਿਹੜਾ IQ ਹੈ ਉਹ ਤਾਂ ਮੈਜਰ ਕਰਨ ਲਈ ਤੁਹਾਨੂੰ ਸਟੈਂਡਰਡਾਈਜ਼ਡ ਟੈਸਟ ਯੂਜ਼ ਹੁੰਦੇ ਆ, ਰਾਈਟ। ਦੇयर ਆਰ ਪਲੈਂਟੀ ਆਫ ਸਟੈਂਡਰਡਾਈਜ਼ਡ ਟੈਸਟ ਦੈਟ ਯੂ ਕੈਨ ਯੂਜ਼। ਜਿਹੜਾ ਗਿਨੀਜ਼ ਬੁੱਕ ਆਫ ਰੈਕਰਡਸ ਦੇ ਵਿੱਚ ਇੱਕ ਵੂਮਨ ਹੈ, ਮੈਰਿਲਿਨ ਸਾਵਾਂਟ ਦੇ ਨਾਲ, ਉਹ ਅਮਰੀਕਨ ਜਿਹੜੀ ਮੈਗਜ਼ੀਨ ਪਬਲਿਸ਼ਰ ਉਹਦੇ ਵਿੱਚ ਕੰਮ ਕਰਦੀ ਸੀ, ਉਹਦਾ ਹਾਈਐਸਟ IQ ਸਕੋਰ ਜਿਹੜਾ ਹੈ ਉਹ ਹੈ 228 ਮੰਨਿਆ ਗਿਆ। ਮੀਨਸ very intelligent person with a lot of problem solving capabilities, understanding, logical reasoning. I'm sure ਉਹਦਾ profession ਵੀ publishing ਦਾ ਸੀ, reporting ਦਾ ਸੀ, ਲਿਖਣ ਦਾ ਸੀ, so I'm sure all that helps. But ਉਹ ਜਿਹੜੀ ਉਹਦਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਉਹਦਾ IQ ਜਿਹੜਾ ਹੈਗਾ 228 ਮੰਨਿਆ ਗਿਆ। ਬਿਲ ਕਲਿੰਟਨ ਦਾ ਕਿਹਾ ਜਾਂਦਾ 155, 156, 158 ਦੇ ਨੇੜੇ ਤੇੜੇ IQ ਸੀ। ਆਪਣਾ ਇੱਕ ਹੋਰ ਪ੍ਰੈਜ਼ੀਡੈਂਟ ਹੈ ਜੌਨ ਕੁਇੰਸੀ ਐਡਮਸ, ਉਹਦਾ ਹਾਈਐਸਟ ਪ੍ਰੈਜ਼ੀਡੈਂਟਸ ਦੇ ਵਿੱਚੋਂ ਹੈ 175। ਲੋਟ ਆਫ ਸਟੈਂਡਰਡਾਈਜ਼ਡ ਟੈਸਟ ਆ, ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ, ਸਰਚ ਕਰ ਸਕਦੇ ਹੋ ਜੇ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ। ਜਿਹੜੀ ਇਮੋਸ਼ਨਲ ਇੰਟੈਲੀਜੈਂਸ ਆ ਉਹ ਇੰਨਾ ਸੌਖਾ ਨਹੀਂ। ਉਹਨੂੰ ਜਿਹੜਾ ਇਹ ਸਮਝ ਲਓ ਵੀ ਤੁਹਾਨੂੰ ਸੈਲਫ ਰਿਪੋਰਟਿੰਗ ਟੈਸਟ ਆ ਉਹਨਾਂ ਦੇ ਤੁਹਾਨੂੰ ਆਪਣੇ ਆਪ ਦੱਸਣਾ ਪੈਂਦਾ ਹੈ,
ਉਹ ਟੈਸਟ ਲੈਣੇ ਪੈਂਦੇ ਹਨ। ਬਿਹੇਵੀਅਰਲ ਕਈ ਵਾਰ ਇੰਟਰਵਿਊ ਕੀਤੇ ਜਾਂਦੇ ਹਨ, ਬਿਹੇਵੀਅਰਲ ਜਿਹੜੇ ਉਹਦੇ ਟੈਸਟ ਹੁੰਦੇ ਹਨ, ਉਹਦੇ ਤੋਂ ਫਿਰ ਤੁਹਾਨੂੰ ਸਕੋਰ ਜਿਹੜਾ ਹੈ ਉਹ ਅਸਾਈਨ ਕੀਤਾ। ਪਰ ਕਿਉਂਕਿ ਸਟੈਂਡਰਡਾਈਜ਼ ਨਹੀਂ ਹੈਗਾ, ਸੋ ਕੋਈ ਨਾਰਮਲ ਨਹੀਂ ਹੋ ਸਕਦਾ, ਪਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਪਤਾ ਲੱਗ ਜਾਂਦਾ ਵੀ ਜਿਹਦੇ ਕੋਲ ਜ਼ਿਆਦਾ ਇਮੋਸ਼ਨਲ ਇੰਟੈਲੀਜੈਂਸ ਹੈ, ਉਹਦੇ ਰਿਲੇਸ਼ਨਸ਼ਿਪ ਚੰਗੇ ਹੋਣਗੇ, ਉਹ ਜ਼ਿੰਦਗੀ 'ਚ ਵੀ ਤਰੱਕੀ ਕਰ ਰਿਹਾ ਹੋਊਗਾ, ਉਹ ਮਤਲਬ ਉਹ ਵਧੀਆ, ਜਿਹੜੇ ਪਾਰਟਿਕੂਲਰਲੀ ਇਮੋਸ਼ਨਲ ਜਿਹੜਾ ਇੰਟੈਲੀਜੈਂਸ ਬੰਦਾ ਹੈ, ਉਹਦੇ ਰਿਲੇਸ਼ਨਸ਼ਿਪ ਬੈਟਰ ਹੋਣਗੇ ਬਾਕੀਆਂ ਨਾਲ। ਬਾਕੀ ਜੇ ਉਹਦੇ ਕੋਲ ਇੰਟੈਲੈਕਚੁਅਲ ਇੰਟੈਲੀਜੈਂਸ ਵੀ ਹੈ ਤਾਂ ਉਹ ਜ਼ਿੰਦਗੀ 'ਚ ਤਰੱਕੀ ਵੀ ਕਰੂਗਾ ਆਪਣੇ ਢੰਗ ਨਾਲ, ਰਾਈਟ। ਤੇ ਜਿਹੜੇ EQ ਟੈਸਟ ਆ, ਇੱਕ ਦੋ ਟੈਸਟ ਮੈਂ ਤੁਹਾਨੂੰ ਦੱਸ ਦਿੰਦਾ। ਇੱਕ ਹੈਗਾ ESCI ਟੈਸਟ, ਇਮੋਸ਼ਨਲ ਐਂਡ ਸੋਸ਼ਲ ਕੰਪੀਟੈਂਸ ਇਨਵੈਂਟਰੀ ਟੈਸਟ। ਇੱਕ ਦੂਸਰਾ ਹੈ MSc ਟੈਸਟ। ਜੇ ਤੁਸੀਂ ਸਰਚ ਕਰੋ ਗੂਗਲ ਤੇ ਤੁਹਾਨੂੰ ਪਤਾ ਲੱਗ ਜਾਊਗਾ, ਤੁਸੀਂ ਲੈ ਸਕਦੇ ਹੋ। ਸੋ ਦੋਸਤੋ, ਇਸ ਸੈਗਮੈਂਟ ਦੇ ਵਿੱਚ ਆਪਾਂ ਫਿਰ ਅਗਲੇ ਸੈਗਮੈਂਟ 'ਚ ਗੱਲ ਕਰਾਂਗੇ ਕੁਝ ਰੀਅਲ ਟਾਈਮ ਐਗਜ਼ਾਮਪਲਸ ਦੀ, ਬਿਹੇਵੀਅਰਸ ਦੀ। ਪਰ ਟੂ ਸਮਰਾਈਜ਼, ਇਮੋਸ਼ਨਲ ਇੰਟੈਲੀਜੈਂਸ ਕੀ ਹੈ? ਇਮੋਸ਼ਨਲ ਇੰਟੈਲੀਜੈਂਸ ਹੈ, how do you understand your emotions, how do you manage them, how do you regulate those emotions, then how do you understand somebody else's emotion, how do you manage and behave with that person on those emotions। ਉਹ ਜਿਹੜੀਆਂ ਸਾਰੀਆਂ ਚੀਜ਼ਾਂ ਹੈ ਉਹਨਾਂ ਨੂੰ ਰਲਾ ਕੇ ਆਪਾਂ ਇਮੋਸ਼ਨਲ ਇੰਟੈਲੀਜੈਂਸ ਕਹਿੰਦੇ ਹਾਂ। ਜ਼ਿੰਦਗੀ 'ਚ ਬਹੁਤ ਹੀ ਇੰਪੋਰਟੈਂਟ ਹੈ ਇਮੋਸ਼ਨਲ ਇੰਟੈਲੀਜੈਂਸ, ਬਹੁਤ ਹੀ ਇੰਪੋਰਟੈਂਟ ਹੈ ਦੂਸਰੇ ਦੇ ਪੁਆਇੰਟ ਆਫ ਵਿਊ ਨੂੰ ਸਮਝਣਾ, ਬਹੁਤ ਹੀ ਇੰਪੋਰਟੈਂਟ ਹੈ ਪ੍ਰੋਪਰ ਕਮਿਊਨੀਕੇਸ਼ਨ, ਬਹੁਤ ਹੀ ਇੰਪੋਰਟੈਂਟ ਹੈ ਐਮਪਥੀ, ਦੂਸਰਿਆਂ ਨਾਲ ਸਿੰਪਥੀ ਸ਼ੋ ਕਰਨਾ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਕਿ ਉਹ ਕੀ ਕਹਿ ਰਹੇ ਹਨ। ਆਪਾਂ ਇੱਕ ਲਾਸਟ ਦੇ ਜਿਹੜਾ ਹੈਗਾ ਜਾਂ ਸੈਕੰਡ ਸੈਗਮੈਂਟ ਦੇ ਵਿੱਚ ਵੀ ਗੱਲ ਕਰਾਂਗੇ। ਉਹ ਕਈ ਐਗਜ਼ਾਮਪਲਸ ਦੇ ਵਿੱਚ ਮੈਂ ਤੁਹਾਨੂੰ ਦਊਂਗਾ ਵੀ ਕਿ ਕਿਵੇਂ ਅਸੀਂ ਮਿਸ ਕਰ ਜਾਂਦੇ ਹਾਂ ਉਸ ਗੱਲਾਂ ਨੂੰ, ਕਿਉਂਕਿ ਸ਼ਾਇਦ ਅਸੀਂ ਧਿਆਨ ਨਹੀਂ ਦਿੰਦੇ। ਮੈਂ ਆਪਣਾ ਇਹ ਤਾਂ ਕਹਿ ਸਕਦਾ ਵੀ ਆਪਣੇ ਸਾਰਿਆਂ ਕੋਲੇ ਇਮੋਸ਼ਨਲ ਇੰਟੈਲੀਜੈਂਸ ਵੀ ਹੈਗੀ ਆ, ਆਪਣੇ ਸਾਰਿਆਂ ਕੋਲੇ ਇੰਟੈਲੀਜੈਂਸ ਵੀ ਹੈਗੀ ਆ, ਘੱਟ ਵੱਧ ਹੋ ਸਕਦੀ ਆ, ਪਰ ਜੇ ਅਸੀਂ ਉਸ ਚੀਜ਼ ਤੇ ਅਵੇਅਰ ਹੋਈਏ ਤਾਂ ਅਸੀਂ ਡੈਫੀਨਿਟਲੀ ਬੈਟਰ ਕਰ ਸਕਾਂਗੇ। ਸੋ ਦੋਸਤੋ, ਤੁਸੀਂ ਸ਼ਾਮਲ ਹੋ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮੰਗਟ ਦੇ ਨਾਲ। ਆਪਾਂ ਫਿਰ ਮਿਲਦੇ ਹਾਂ ਦੂਸਰੇ ਸੈਗਮੈਂਟ ਦੇ ਵਿੱਚ ਤੇ ਗੱਲਬਾਤ ਕਰਾਂਗੇ ਆਪਾਂ ਇਮੋਸ਼ਨਲ ਇੰਟੈਲੀਜੈਂਸ ਦੀ, ਤੇ ਆਪਾਂ ਕੁਝ ਐਗਜ਼ਾਮਪਲਸ ਤੇ ਕੁਝ ਬਿਹੇਵੀਅਰਸ ਦੀ ਗੱਲ ਕਰਾਂਗੇ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਲੋ ਇਮੋਸ਼ਨਲ ਇੰਟੈਲੀਜੈਂਸ ਹੈ ਹੋਵੇ ਤਾਂ ਫਿਰ ਕੀ ਕਿਹੋ ਜਿਹਾ ਬਿਹੇਵੀਅਰ ਹੁੰਦਾ ਹੈ, ਤੇ ਕਿਹੜੀਆਂ ਐਗਜ਼ਾਮਪਲਸ, ਕੁਝ 5-4 ਐਗਜ਼ਾਮਪਲ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਿਹੜੀਆਂ ਅਸੀਂ ਰੀਅਲ ਟਾਈਮ ਰੋਜ਼ ਦੀ ਜ਼ਿੰਦਗੀ ਦੇ ਵਿੱਚ ਜੇ ਅਸੀਂ ਉਸ ਤੋਂ ਮਾੜਾ ਜਿਹਾ ਵੀ ਸਮਝ ਲਈਏ, ਜੇ ਮੇਰੇ ਕੁਝ ਕਿਸੇ ਦੇ ਨਾਲ, ਤੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਉਸ ਨੂੰ ਆਪਾਂ ਇਮੋਸ਼ਨਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਬੈਟਰ ਕਰ ਸਕੀਏ ਤਾਂ ਬਹੁਤ ਵਧੀਆ ਗੱਲ ਹੈ। ਸੋ ਦੋਸਤੋ, ਫਿਰ ਮਿਲਦੇ ਹਾਂ ਦੂਸਰੇ ਸੈਗਮੈਂਟ ਦੇ ਵਿੱਚ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮੰਗਟ ਦੇ ਨਾਲ। ਦੋਸਤੋ, ਤੁਹਾਡਾ ਫਿਰ ਪੰਜਾਬੀ ਰੇਡੀਓ USA ਦੇ ਵਿੱਚ ਸਵਾਗਤ ਹੈ ਸਤਵਿੰਦਰ ਸਿੰਘ ਮੰਗਟ ਦੇ ਨਾਲ। ਦੋਸਤੋ, ਅੱਜ ਆਪਾਂ ਗੱਲ ਕਰ ਰਹੇ ਹਾਂ ਉਹ ਹੈਗੀ ਇਮੋਸ਼ਨਲ ਇੰਟੈਲੀਜੈਂਸ ਦੀ। ਤੇ ਇਮੋਸ਼ਨਲ ਇੰਟੈਲੀਜੈਂਸ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਹ ਕਹਿ ਲਵੋ ਅੱਜ ਜੋ ਸੰਸਾਰ ਦੀਆਂ ਪ੍ਰੋਬਲਮਸ ਹਨ, ਜ਼ਿੰਦਗੀ ਦੀਆਂ ਪ੍ਰੋਬਲਮਾਂ ਹਨ, ਉਹਨਾਂ ਦੇ ਵਿੱਚ ਇੱਕ ਵੱਡਾ ਕਾਰਨ ਇਹ ਹੈ ਕਿ ਇਮੋਸ਼ਨਲ ਇੰਟੈਲੀਜੈਂਸ ਸ਼ਾਇਦ ਮਿਸ ਹੋ ਰਹੀ ਹੈ, ਘਟਦੀ ਜਾ ਰਹੀ ਹੈ, ਜਾਂ ਸਮਝ ਨਹੀਂ ਆ ਰਹੀ। ਅਸੀਂ ਇੱਕ ਦੂਸਰੇ ਦੇ ਵਿਊ ਪੁਆਇੰਟ ਨੂੰ ਨਹੀਂ ਸਮਝ ਰਹੇ। ਇੱਕ ਅਸੀਂ ਕੋਸ਼ਿਸ਼ ਨਹੀਂ ਕਰ ਰਹੇ ਉਹਦੀਆਂ ਇਮੋਸ਼ਨ ਸਾਡੇ ਇਮੋਸ਼ਨਸ ਨਾਲ ਅੰਡਰਸਟੈਂਡ ਕਰਨ ਦੀ ਤੇ ਉਹਨਾਂ ਨੂੰ ਰੈਗੂਲੇਟ ਕਰਨ ਦੀ, ਉਹਨਾਂ ਨੂੰ ਮੈਨੇਜ ਕਰਨ ਦੀ। ਸੋ ਇਹ ਸਮਝ ਲਓ ਵੀ ਜੇ ਅਸੀਂ ਆਪਣੇ ਇਮੋਸ਼ਨਸ ਨੂੰ ਤੇ ਦੂਸਰਿਆਂ ਦੇ ਇਮੋਸ਼ਨਸ ਨੂੰ ਸਮਝ ਕੇ ਕੁਛ ਨਾ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਅਪਣਾ ਲਈਏ, ਇਹਨਾਂ ਦੇ ਜਦੋਂ ਆਪਾਂ ਗੱਲਬਾਤ ਕਰਾਂਗੇ ਤਾਂ ਸ਼ਾਇਦ ਜ਼ਿੰਦਗੀ ਕੁਛ ਬੈਟਰ ਹੋ ਸਕਦੀ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਇਨਸਾਨ ਜਿਨ੍ਹਾਂ ਦੀ ਇਮੋਸ਼ਨਲ ਇੰਟੈਲੀਜੈਂਸ ਘੱਟ, ਉਹ ਕਿਸ ਤਰ੍ਹਾਂ ਬਿਹੇਵ ਕਰਦੇ ਆ, ਤੇ ਕਿਹੜੀਆਂ ਐਗਜ਼ਾਮਪਲਸ ਆਪਾਂ ਜ਼ਿੰਦਗੀ ਦੇ ਵਿੱਚੋਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ, ਜਿਨ੍ਹਾਂ ਦੇ ਵਿੱਚ ਕਈ ਵਾਰ ਤੁਸੀਂ ਦੇਖੋਗੇ ਕਿ ਗੱਲ ਤਾਂ ਛੋਟੀ ਹੁੰਦੀ ਹੈ, ਪਰ ਕਿਉਂਕਿ ਅਸੀਂ ਇਮੋਸ਼ਨਲ ਇੰਟੈਲੀਜੈਂਸ ਨਹੀਂ ਵਰਤ ਰਹੇ, ਜਾਂ ਘੱਟ ਹੈ, ਜਾਂ ਨਹੀਂ ਹੈ, ਜਾਂ ਨਹੀਂ ਖਿਆਲ ਕਰਦੇ, ਕਈ ਵਾਰੀ ਉਦੋਂ ਜ਼ਿੰਦਗੀ ਦੇ ਵਿੱਚ ਪ੍ਰੋਬਲਮਾਂ ਖੜੀਆਂ ਕਰ ਦਿੰਦੀਆਂ। ਸੋ ਜਿਹੜੀ
ਲੋਕਾਂ ਦੀ ਇਮੋਸ਼ਨਲ ਜਾਂ ਜਿਨ੍ਹਾਂ ਨਾਲ ਸਾਡੇ ਲੋਕ ਸਾਡੀ ਕਹਿ ਲਓ ਜਿਹਦੀ ਮਰਜ਼ੀ ਕਹਿ ਲਓ ਜਿਹਦੇ ਕੋਲ ਘੱਟ ਆਈਕਿਊ ਹੈ, ਲੋ ਆਈਕਿਊ ਹੈ, ਉਹਦਾ ਦਾ ਬਿਹੇਵੀਅਰ ਕਿਹੋ ਜਿਹਾ ਹੁੰਦਾ? ਪਹਿਲੀ ਗੱਲ ਤਾਂ ਜਿਨ੍ਹਾਂ ਦੇ ਕੋਲ EQ ਘੱਟ ਹੈ ਜਾਂ ਜਿਨ੍ਹਾਂ ਦਾ EQ ਲੋ ਹੈ, ਉਹ ਲਾਈਕਲੀ ਜਿਹੜਾ ਉਹਨਾਂ ਲੋਕਾਂ ਦਾ ਇਮੋਸ਼ਨਲ ਆਊਟਬਰਸਟ ਹੁੰਦਾ। ਛੋਟੀ ਛੋਟੀ ਗੱਲ ਤੇ ਗੁੱਸੇ ਹੋ ਜਾਣਾ, ਛੋਟੀ ਛੋਟੀ ਗੱਲ ਤੇ ਲੜਾਈ ਕਰ ਲੈਣੀ, ਜਸਟ ਬੀਇੰਗ ਆਊਟ ਆਫ ਪ੍ਰੋਪੋਰਸ਼ਨ ਆਫ ਦ ਸਿਚੁਏਸ਼ਨ ਐਟ ਹੈਂਡ। ਗੱਲ ਛੋਟੀ ਹੁੰਦੀ ਆ ਉਹਨੂੰ ਵਧਾ ਲੈਣੀ, ਗੁੱਸਾ ਹੋ ਜਾਣਾ, ਲੜਾਈ ਝਗੜਾ ਖੜਾ ਕਰ ਲੈਣਾ, ਇਹ ਲੋ ਆਈਕਿਊ ਦੀ ਨਿਸ਼ਾਨੀ ਹੈ। ਡੈਫੀਨਿਟਲੀ ਬਹੁਤ ਚੀਜ਼ਾਂ ਹੋਰ ਵੀ ਇਨਕਲੂਡ ਹੋਣਗੀਆਂ ਇਹਦੇ 'ਚ, ਪਰ ਇਹ ਸਮਝ ਲਓ ਵੀ ਇੱਕ ਇੰਡੀਕੇਸ਼ਨ ਹੈ ਕਿ ਅਸੀਂ ਉਸ ਨੂੰ ਧਿਆਨ ਦੇਣ ਦੀ ਲੋੜ ਹੈ। ਪਰ ਜੋ ਲੋ ਕਿਊ ਤੇ ਬਿਹੇਵੀਅਰ ਇਹ ਹੋ ਸਕਦਾ ਵੀ ਜਿਹੜੀ ਇਮੋਸ਼ਨਲ ਆਊਟਬਰਸਟ ਆ, ਆਊਟ ਆਫ ਪ੍ਰੋਪੋਰਸ਼ਨ ਆਫ ਦ ਸਿਚੁਏਸ਼ਨ, ਰਾਈਟ? ਹਰ ਚੀਜ਼ ਤੇ ਛੋਟੀ ਛੋਟੀ ਚੀਜ਼ ਤੇ ਲੜ ਪੈਣਾ, ਛੋਟੀ ਛੋਟੀ ਚੀਜ਼ ਤੇ ਔਖੇ ਹੋ ਜਾਣਾ, ਗਲਤ ਬੋਲਣਾ, ਇਹ ਜਿਹੜੀਆਂ ਹਨ ਇਹ ਲੋ ਆਈਕਿਊ ਦੀ ਨਿਸ਼ਾਨੀ ਹੈ। ਦੂਸਰਾ ਬਿਹੇਵੀਅਰ ਇਹ ਵੀ ਕਹਿ ਲਓ ਵੀ ਜੇ ਲੋ ਆਈਕਿਊ ਹੈ ਨਾ, ਤਾਂ ਉਹ ਇਨਸਾਨਾਂ ਨੂੰ ਦੂਸਰਿਆਂ ਦੀ ਗੱਲ ਸਮਝਣ 'ਚ ਪ੍ਰੋਬਲਮ ਹੁੰਦੀ ਆ। ਉਹ ਡਿਫਿਕਲਟ ਹੋ ਜਾਂਦਾ ਉਹਨਾਂ ਲਈ ਵੀ ਉਹ ਕਿਸੇ ਨੂੰ ਕਿਉਂ ਸਮਝਣ, ਉਹ ਆਪਣੀ ਬਸ ਆਪਣੀ ਛੱਡੀ ਜਾਣਗੇ ਵਿੱਚ, instead of understanding and listening to somebody else, understanding what the other person is trying to say, ਉਹ ਆਪਣੀ ਛੱਡ ਦੇਣਗੇ ਵਿੱਚ। So difficult time listening to others is also indication of low EQ or the emotional intelligence. ਇੱਕ ਹੋਰ ਬਿਹੇਵੀਅਰ ਜਿਹੜਾ ਆਮ ਤੌਰ ਤੇ ਦੇਖਣ 'ਚ ਮਿਲਦਾ ਜਿਹੜੇ ਲੋਕ ਜਿਹੜਾ ਲੋ ਆਈਕਿਊ ਵਾਲਿਆਂ ਵਾਲਾ, ਉਹ ਨਾ ਹਰ ਗੱਲ ਦੇ ਵਿੱਚ ਆਰਗੂਮੈਂਟਿਵ ਹੋ ਜਾਂਦੇ। ਹਰ ਛੋਟੀ ਛੋਟੀ ਚੀਜ਼ ਬਸ ਲੜਾਈ ਸ਼ੁਰੂ ਕਰ ਲੈਣੀ, ਹਰ ਛੋਟੀ ਚੀਜ਼ ਦੇ ਵਿੱਚ ਉਹ ਆਰਗੂਮੈਂਟ ਜਿਹੜੇ ਹੈ, ਆਰਗੂਮੈਂਟ 'ਚ ਬਸ ਅਜ਼ੰਪਸ਼ਨਸ ਲੈ ਲੈਣੀਆਂ, ਫਿਰ ਲੜਾਈ ਆ, ਹਰ ਚੀਜ਼ 'ਚ ਇਸ ਤਰ੍ਹਾਂ ਪੇਸ਼ ਆਉਣਾ ਵੀ ਉਹ ਆਰਗੂਮੈਂਟ ਇੱਕ ਕਨਫਲਿਕਟ ਬਣ ਜਾਂਦਾ, ਰਾਈਟ? ਉਹ ਵੀ ਇੱਕ ਜਿਹੜੀ ਨਿਸ਼ਾਨੀ ਹੈ ਵੀ ਜਿਹੜਾ ਲੋ ਆਈਕਿਊ, ਲੋ EQ ਹੈ। ਇੱਕ ਹੋਰ ਬਿਹੇਵੀਅਰ ਜਿਹੜਾ ਆਪਾਂ ਲੋ EQ, ਲੋ ਇਮੋਸ਼ਨਲ ਇੰਟੈਲੀਜੈਂਸ ਨਾਲ ਅਟੈਚ ਕਰ ਸਕਦੇ ਹਾਂ, ਉਹ ਹੈਗਾ ਬਲੇਮਿੰਗ ਅਦਰਸ। Okay, instead of understanding somebody else's point of view, we start blaming other people for everything happening in your life, everything happening around you, not taking any responsibility, not understanding the situation, not understanding the other viewpoint, but always thinking I am right, everybody else is wrong, and start blaming other people. ਜਿਹੜੀ ਉਹ ਵੀ ਇੱਕ ਲੋ EQ ਦੀ ਨਿਸ਼ਾਨੀ ਹੈ। ਜਿਹੜਾ ਇੱਕ ਹੋਰ ਨਿਸ਼ਾਨੀ ਕਹਿ ਲਓ, ਪਰ ਆਪਾਂ ਪਹਿਲਾਂ ਵੀ ਗੱਲ ਕੀਤੀ, ਉਹ ਇਹ ਕਹਿ ਲਓ ਵੀ ਜਿਹੜੇ ਲੋਕਾਂ ਦੇ ਰਿਲੇਸ਼ਨਸ਼ਿਪ ਕਿਸੇ ਨਾਲ ਨਹੀਂ ਬਣ ਸਕਦੇ, ਲੈਟਸ ਸੇ ਕੋਈ ਮਤਲਬ ਕਿਸੇ ਦਾ ਬॉयਫ੍ਰੈਂਡ ਨਹੀਂ ਬਣਦਾ, ਗਰਲਫ੍ਰੈਂਡ ਨਹੀਂ ਬਣਦਾ, ਘਰ ਦੀ ਪ੍ਰੋਬਲਮ ਆ, ਜਾਂ ਇਹ ਸਮਝ ਲਓ ਵੀ ਉਹਨਾਂ ਦੇ ਰਿਲੇਸ਼ਨਸ਼ਿਪ ਕਿਸੇ ਨਾਲ ਮਾਂ ਪਿਓ, ਭੈਣ ਭਾਈ, ਰਿਸ਼ਤੇਦਾਰਾਂ ਨਾਲ ਨਹੀਂ ਬਣ ਰਹੇ, ਤਾਂ ਉਹਦੇ ਪਿੱਛੇ ਵੀ ਇਹ ਕਿਹਾ ਜਾ ਸਕਦਾ ਜਾਂ ਇਹ ਸਮਝ ਲਓ ਵੀ ਉਹਦੇ ਪਿੱਛੇ ਲੋ ਆਈਕਿਊ ਦੀ ਨਿਸ਼ਾਨੀ ਹੈ, ਕਿਉਂਕਿ ਅਸੀਂ ਦੂਸਰੇ ਦਾ ਵਿਊ ਪੁਆਇੰਟ ਨਹੀਂ ਨਾ ਸਮਝ ਰਹੇ, ਰਾਈਟ? ਅਸੀਂ ਕੋਲੈਬੋਰੇਸ਼ਨ ਨਹੀਂ ਹੈਗੀ, ਅਸੀਂ ਇਹ ਨਹੀਂ ਸਮਝ ਰਹੇ ਦੂਸਰਿਆਂ ਦੇ ਇਮੋਸ਼ਨਸ ਕੀ ਆ, ਅਸੀਂ ਜਸਟ ਆਪਣੇ ਇਮੋਸ਼ਨਸ ਨੂੰ ਰੈਗੂਲੇਟ ਨਹੀਂ ਕਰ ਪਾਉਂਦੇ, ਆਪਣੇ ਇਮੋਸ਼ਨਸ ਨੂੰ ਨਹੀਂ ਸਮਝ ਕਰ ਪਾਉਂਦੇ, ਫਿਰ ਕੀ ਹੋਣਾ? ਫਿਰ ਲੜਾਈ ਹੋਣੀ ਹੈ, ਰਾਈਟ? ਸੋ ਜਿਹੜੀਆਂ ਇਹ ਚੀਜ਼ਾਂ ਹਨ, ਇਹ ਵੀ ਇੱਕ ਲੋ ਆਈਕਿਊ ਦੀ ਨਿਸ਼ਾਨੀ ਹੈ। ਹੋਰ ਜਿਹੜਾ ਹੈਗਾ ਉਹ ਇਹ ਕਹਿ ਲਓ ਵੀ ਨਾ ਜਿਹੜੀ ਲੋ ਆਈਕਿਊ ਦੇ ਵਿੱਚ ਹੈ, ਉਹ ਕਈ ਵਾਰੀ ਕੀ ਹੁੰਦਾ ਵੀ ਜੇ ਕੋਈ ਲੈਟਸ ਸੇ ਮਿਸਟੇਕ ਵੀ ਹੋ ਗਈ, ਕਿਸੇ ਤੋਂ ਹੋ ਗਈ ਜਾਂ ਤੁਹਾਡੇ ਤੋਂ ਹੋ ਗਈ, ਐਂਡ ਯੂ ਕੈਂਟ ਲੈਟ ਇਟ ਗੋ, ਐਂਡ ਯੂ ਕੈਂਟ ਮੂਵ ਪਾਸਟ ਦੈਟ ਮਿਸਟੇਕ। ਲਾਈਕ ਲੈਟਸ ਸੇ ਜੇ ਉਹਨੂੰ ਕਿਸੇ ਨੇ ਮਾੜਾ ਕਹਿਤਾ, ਤੁਹਾਨੂੰ ਗਲਤ ਕਰਤਾ, ਹੋ ਗਿਆ, ਪਰ ਯੂ ਕੈਨ ਲੈਟ ਇਟ ਗੋ, ਯੂ ਕੀਪ ਔਨ ਹੋਲਡਿੰਗ ਔਨ ਟੂ ਇਟ, you have the grudges, you hold grudges against that person। ਉਹਦਾ ਮਤਲਬ ਕੀ ਆ ਵੀ ਚਲੋ ਹੋ ਗਿਆ ਸੀ, ਪਰ ਅਸੀਂ ਉਸ ਨੂੰ ਅੰਡਰਸਟੈਂਡ ਨਹੀਂ ਕਰ ਪਾ ਰਹੇ, ਉਸ ਨੂੰ ਅੱਗੇ ਮੂਵ ਨਹੀਂ ਕਰ ਰਹੇ, ਅਸੀਂ ਆਪਣੇ ਆਪ ਨੂੰ ਜਸਟੀਫਾਈ ਕਰੀ ਜਾਂਦੇ। ਹੋ ਸਕਦਾ ਗਲਤੀ ਹੋਵੇ, ਕੋਈ ਗੱਲ ਨਹੀਂ, ਪਰ ਮੂਵਿੰਗ ਔਨ
and understanding the situation. Everybody does whatever they need to do or based on the situation. ਜੇ ਅਸੀਂ ਉਸ ਨੂੰ ਸਮਝ ਲਈਏ ਤਾਂ ਸ਼ਾਇਦ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਉਹ ਬਹੁਤ ਮੁਸ਼ਕਲਾਂ ਸਮਝ ਕਰ ਲਾਂਗੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਇੱਕ ਯੂਰਪ ਦੇ ਕਿਤੇ ਦੀ ਲਿਖੀ ਹੋਈ ਕਿਤਾਬ ਦੇ ਵਿੱਚ ਸੀ। ਉਹ ਕਹਿੰਦੇ ਕਿਸੇ ਨੂੰ ਕੈਂਸਰ ਸੀਗਾ, ਬਹੁਤ ਦਵਾਈਆਂ ਖਾਧੀਆਂ, ਬਹੁਤ ਕੁਛ ਹੋਇਆ। ਅਲਟੀਮੇਟਲੀ ਉਹ ਕਿਸੇ ਸਿਆਣੇ ਬੰਦੇ ਕੋਲੇ ਗਿਆ, ਜਿਵੇਂ ਕਹਿ ਲਓ ਵੀ ਬੰਦਾ ਸਿਆਣਾ ਸੀ, ਪੜ੍ਹਿਆ ਲਿਖਿਆ ਸੀ, ਉਹਦੀ ਇਮੋਸ਼ਨਲ ਇੰਟੈਲੀਜੈਂਸ ਸੀ। ਉਹ ਕਹਿੰਦਾ ਵੀ ਮੈਨੂੰ ਆਪਣੀ ਥੋੜ੍ਹੀ ਜਿਹੀ ਜ਼ਿੰਦਗੀ ਦੇ ਵਿੱਚ ਦੱਸ, ਕੀ ਤੇਰੀ ਜ਼ਿੰਦਗੀ ਦੇ ਚੱਲਿਆ, ਕਿਵੇਂ ਹੋਇਆ, ਸਾਰਾ ਕੁਛ। ਅਲਟੀਮੇਟਲੀ ਦੇ ਫਿਗਰਡ ਆਊਟ ਵੀ ਜਿਹੜੀ ਉਹਦੀ ਕੈਂਸਰ ਦੇ ਵਾਪਸ ਆਉਣ ਦਾ ਕਾਰਨ ਸੀ, ਉਹ ਗਰਜਿਸ ਸੀ ਅਗੇਂਸਟ ਉਸ ਪਰਸਨ ਦੀ, ਆਪਣੇ ਆਈ ਥਿੰਕ ਉਹ ਵੂਮਨ ਸੀ, ਉਹਦੀ ਅਗੇਂਸਟ ਹਰ ਸਿਸਟਰ ਐਂਡ ਅਗੇਂਸਟ ਹਰ ਮਮ ਐਂਡ ਪੇਰੈਂਟਸ, ਰਾਈਟ। ਸੋ ਜਦੋਂ ਉਹ ਗਰਜਿਸ ਨੂੰ ਉਹਨੇ ਜਿਹੜਾ ਗੱਲਬਾਤ ਤੋਂ ਬਾਅਦ ਕਿਹਾ ਵੀ ਓਕੇ ਹੋ ਗਿਆ, ਜਿਹੜਾ ਕੁਝ ਹੋ ਗਿਆ, ਆਮ ਗੋਇੰ ਟੂ ਮੇਕ ਅ ਫੋਨ ਕਾਲ ਐਂਡ ਦੈਨ ਸ਼ੀ ਬਿਲਡ ਦੈਟ ਰਿਲੇਸ਼ਨਸ਼ਿਪ ਅਗੇਨ। ਉਹਦਾ ਕੈਂਸਰ ਸੀਗਾ ਉਹ ਜਿਹੜਾ ਆਪਣੇ ਆਪ ਸਲੋਲੀ ਰਿਮਿਸ਼ਨ ਦੇ ਵਿੱਚ ਚਲਿਆ ਗਿਆ ਤੇ ਅਲਟੀਮੇਟਲੀ ਬੈਟਰ ਹੋ ਗਈ ਉਹ, ਰਾਈਟ। ਸੋ ਜਿਹੜੀ ਇਮੋਸ਼ਨਸ ਨੂੰ ਹੋਲਡ ਕਰਕੇ ਰੱਖਣਾ ਇਨਸਾਈਡ, ਰਾਈਟ, ਇਹ ਵੀ ਇੱਕ ਜ਼ਿੰਦਗੀ ਦੇ ਵਿੱਚ ਬਹੁਤ ਮੈਡੀਕਲ ਈਵਨ ਪ੍ਰੋਬਲਮਸ ਦੀ ਵੀ ਨਿਸ਼ਾਨੀ ਹੋ ਸਕਦੀ ਹੈ, ਕਿਉਂਕਿ ਇਮੋਸ਼ਨਸ ਹੈ ਹੀ ਇਸ ਤਰ੍ਹਾਂ। ਜੇ ਤੁਸੀਂ ਅੰਦਰ ਲੈਟਸ ਸੇ ਆਪਾਂ ਕਹਿੰਦੇ ਹੁੰਦੇ ਸੀ ਵੀ ਜੇ ਬੰਦਾ ਕਿਸੇ ਦੀ ਮੌਤ ਤੇ ਰੋਂਦਾ ਨਹੀਂ ਤਾਂ ਉਹਨੂੰ ਪ੍ਰੋਬਲਮ ਹੋ ਜਾਂਦੀ ਹੈ, ਰਾਈਟ। ਉਹ ਇਮੋਸ਼ਨ ਸੀ, ਦੁੱਖ ਦਾ ਇਮੋਸ਼ਨ ਸੀ। ਜੇ ਉਹ ਰੋਂਦਾ ਨਹੀਂ ਸੀ ਤਾਂ ਇਮੋਸ਼ਨ ਅੰਦਰ ਹੋਲਡ ਕਰ ਰੱਖੂਗਾ, ਜੇ ਅੰਦਰ ਹੋਲਡ ਕਰ ਰੱਖੂਗਾ ਤਾਂ ਫਿਰ ਦੁੱਖ ਪ੍ਰੋਬਲਮ ਹੋਣਗੀਆਂ। ਸੋ ਇਹ ਵੀ ਇੱਕ ਲੋ EQ ਦੀ ਨਿਸ਼ਾਨੀ ਹੈ, ਜੇ ਅਸੀਂ ਵੀ ਡੋਂਟ ਲੈਟ ਦ ਮਿਸਟੇਕਸ ਗੋ ਐਂਡ ਵੀ ਕੀਪ ਔਨ ਹੋਲਡਿੰਗ ਔਨ ਟੂ ਦ ਗਰਜਸ। ਇੱਕ ਹੋਰ ਲੋ EQ ਦੀ ਨਿਸ਼ਾਨੀ ਹੈ, ਉਹ ਹੈਗੀ ਵੀ ਯੂ ਆਲਵੇਜ਼ ਥਿੰਕ ਯੂ ਆਰ ਰਾਈਟ। Okay, that means you can understand somebody else's point of view, that you think you're right, everybody else is wrong. So ਇਹ ਵੀ ਇੱਕ ਲੋ EQ ਦੀ ਨਿਸ਼ਾਨੀ ਹੈ। ਉਹਦੇ ਵਿੱਚ ਆਈ ਥਿੰਕ ਆਪਾਂ ਲਾਸਟ ਸੈਗਮੈਂਟ ਦੇ ਵਿੱਚ ਗੱਲ ਕਰਾਂਗੇ। ਇਹ ਇੱਕ ਜੇ ਅਸੀਂ ਥੋੜਾ ਜਿਹਾ ਵੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਚੇਂਜ ਕਰ ਲਈਏ, ਦੂਸਰੀ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਲਈਏ, ਓਪਨ ਮਾਈਂਡਡ ਨਾਲ, ਉਹਦੇ ਨਾਲ ਅਸੀਂ ਉਹਨੂੰ ਰਿਜ਼ੋਲਵ ਕਰਨ ਦੀ ਇੱਕ ਚੰਗੇ ਵੇ ਦੇ ਵਿੱਚ ਗੱਲਬਾਤ ਕਰੀਏ, ਤਾਂ ਆਈ ਥਿੰਕ ਜ਼ਿੰਦਗੀ ਦੀਆਂ ਪ੍ਰੋਬਲਮਾਂ, ਰਿਲੇਸ਼ਨਸ਼ਿਪਸ ਦੀਆਂ ਪ੍ਰੋਬਲਮਾਂ, ਹੋਰ ਵੀ ਬਹੁਤ ਪ੍ਰੋਬਲਮਾਂ ਸਾਡੀਆਂ ਜਿਹੜੀਆਂ ਹਨ ਉਹ ਜ਼ਿੰਦਗੀ ਦੇ ਵਿੱਚ ਸੋਲਵ ਹੋ ਸਕਦੀਆਂ। ਚਲੋ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਜਿਹੜੀਆਂ ਹਨ ਉਹ ਹੁਣ ਤੁਹਾਡੇ ਨਾਲ ਸ਼ੇਅਰ ਕਰਦਾ, ਉਹ ਜ਼ਿੰਦਗੀ ਦੇ ਵਿੱਚੋਂ, ਰਾਈਟ, ਵੀ ਜਿਹੜੀਆਂ ਕਿਵੇਂ ਉਹਨਾਂ ਨਾਲ ਅਸੀਂ ਆਮ ਜ਼ਿੰਦਗੀ ਦੇ ਵਿੱਚ ਹੁੰਦੀਆਂ ਤੇ ਅਸੀਂ ਕੀ ਕਰ ਸਕਦੇ ਹਾਂ ਉਹਨਾਂ ਨੂੰ ਥੋੜਾ ਜਿਹਾ ਬੈਟਰ ਸੋਲਵ ਕਰਨ ਦੀ ਖਾਤਰ। ਘਰਾਂ ਵਿੱਚ ਲੈਟਸ ਸੇ ਪਹਿਲਾਂ ਆਪਾਂ ਐਗਜ਼ਾਮਪਲ ਲੈ ਲਓ ਹਸਬੈਂਡ ਵਾਈਫ ਦੀ ਲੜਾਈ, ਰਾਈਟ। ਦੇਖੋ ਉਹ ਬਹੁਤੀ ਵਾਰੀ ਉਹ ਮਿਸਅੰਡਰਸਟੈਂਡਿੰਗ, ਇੱਕ ਦੂਸਰੇ ਨੂੰ ਰਿਸਪੈਕਟ ਨਾ ਦੇਣਾ, ਇੱਕ ਦੂਸਰੇ ਨੂੰ ਅੰਡਰਸਟੈਂਡ ਨਾ ਕਰਨਾ, ਇੱਕ ਦੂਸਰੇ ਦੇ ਵਿਊ ਪੁਆਇੰਟ ਨੂੰ ਨਾ ਸਮਝਣਾ, ਇਹਨਾਂ ਦੇ ਕਾਰਨ ਹੈ। ਲੈਟਸ ਸੇ ਤੁਸੀਂ ਇਹ ਕਹ ਲਓ ਵੀ ਲੈਟਸ ਸੇ ਹਸਬੈਂਡ ਵਾਈਫ ਆ, ਦੋਨੇ ਬਿਜ਼ੀ ਆ, ਸਟ੍ਰੈਸਫੁਲ ਆ, ਅੱਜ ਕਈ ਵਾਰੀ ਬੱਚੇ ਵੀ ਹੈਗੇ ਆ, ਘਰ ਦੇ ਕੰਮ ਕਾਰ ਵੀ ਕਰਨੇ ਆ। ਹਸਬੈਂਡ ਆਉਂਦਾ, ਉਹ ਦੇਖਦਾ ਅਰੇ ਨਾ ਡਿਨਰ ਤਿਆਰ ਹੋਇਆ, ਘਰ 'ਚ ਗੰਦ ਪਿਆ ਹੋਇਆ, ਤੇ ਉਹ ਆਪਣੀ ਵਾਈਫ ਤੇ ਯੈਲ ਕਰਨ ਲੱਗ ਜਾਂਦਾ, ਰਾਈਟ। ਉਧਰ ਵਾਈਫ ਜਿਹੜੀ ਹੈਗੀ ਉਹ ਵੀ ਆਪਣਾ ਸਾਰਾ ਦਿਨ ਕੰਮ ਕਰਕੇ ਆਈ ਆ, ਉਹ ਬੱਚਿਆਂ ਨੂੰ ਪੜ੍ਹਾ ਰਹੀ ਆ ਦੂਸਰੇ ਕਮਰੇ 'ਚ ਬੈਠੀ, ਰਾਈਟ। ਸੋ ਦੋਨੇ ਹੀ ਆਪਣੀ ਜ਼ਿੰਮੇਵਾਰੀਆਂ ਕਰ ਰਹੇ ਆ, ਪਰ ਅਸੀਂ ਇੱਕ ਦੂਸਰੇ ਨਾਲ ਰਲ ਕੇ ਚੱਲਣ ਦੀ ਬਜਾਏ ਉਹ ਕਈ ਵਾਰੀ ਐਸ ਜਿਹੀਆਂ ਗੱਲਾਂ ਹੋ ਜਾਣਗੀਆਂ ਜਿਨ੍ਹਾਂ ਦੇ ਵਿੱਚ ਜੋ ਹਸਬੈਂਡ ਨੇ ਕਹਿਤਾ, ਕੁਛ ਵਾਈਫ ਨੇ ਕਹਿਤਾ, ਇਹੋ ਜਿਹੇ ਜਿਵੇਂ ਕਹ ਲਓ ਜਲੇ ਕੱਟੇ ਵਰਡ ਯੂਜ਼ ਹੋ ਗਏ, ਤਾਂ ਤੁਹਾਡਾ ਰਿਲੇਸ਼ਨਸ਼ਿਪ ਜਿਹੜਾ ਹੈਗਾ ਉਹ ਹੋਰ ਖਰਾਬ ਹੋਣ ਲੱਗ ਜਾਂਦਾ। ਜਦ ਕਿ ਗੱਲ ਕੀ ਸੀ, ਦੋਨੇ ਜਾਣੇ ਆਪਣੀ ਫੈਮਿਲੀ ਨੂੰ ਰੇਜ਼ ਕਰ ਰਹੇ ਆ, ਦੋਨੇ ਜਾਣੇ ਹਾਰਡ ਵਰਕ ਕਰ ਰਹੇ ਆ, ਆਪਣੀ ਜ਼ਿੰਦਗੀ ਨੂੰ ਅੱਗੇ ਮੂਵ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਜੇ ਥੋੜੇ ਜਿਹੇ ਆਪਣੇ ਇਮੋਸ਼ਨਸ ਨੂੰ ਹਸਬੈਂਡ ਕੰਟਰੋਲ ਕਰੇ, ਥੋੜਾ ਜਿਹੇ ਇਮੋਸ਼ਨਸ ਨੂੰ ਆਪਣੀ ਜਿਹੜੀ ਵਾਈਫ ਆ ਉਹ ਕੰਟਰੋਲ ਕਰੇ, ਤੇ ਬੈਠ ਕੇ ਜਿਹੜਾ ਜ਼ਿੰਦਗੀ ਦਾ ਗੋਲ ਆ ਵੀ ਅਸੀਂ ਆਪਣੀ ਫੈਮਿਲੀ ਨੂੰ ਕਿਵੇਂ ਅੱਗੇ ਲੈ ਕੇ ਜਾਣਾ, ਅਸੀਂ ਬੱਚਿਆਂ ਨੂੰ ਕਿਵੇਂ ਪਿਆਰ ਦੇਣਾ, ਅਸੀਂ ਬੱਚਿਆਂ ਦੀ ਕਿਵੇਂ ਐਜੂਕੇਸ਼ਨ ਦੀ ਹੈਲਪ ਕਰਨੀ ਆ, ਤੇ ਜਿਹੜੀਆਂ ਕਨਫਲਿਕਟਸ ਹੈ ਉਹਨਾਂ ਨੂੰ ਜਿਵੇਂ ਕਹ ਲਓ ਵੀ ਬੈਠ ਕੇ ਰਿਜ਼ੋਲਵ ਕਰਨਾ ਵਿਦ ਇੰਟੈਲੈਕਚੁਅਲ ਇੰਟੈਲੀਜੈਂਸ, ਰਾਈਟ, ਲੌਜੀਕਲ ਰੀਜ਼ਨਿੰਗ ਐਂਡ ਥਿੰਕ ਐਂਡ ਲਰਨ, then I think ਉਹ ਘਰਾਂ ਦੀਆਂ ਜਿਹੜੀਆਂ ਪ੍ਰੋਬਲਮ ਆ ਉਹ ਸੋਲਵ ਕੀਤੀਆਂ ਜਾ ਸਕਦੀਆਂ। ਸੋ ਜਸਟ ਅੰਡਰਸਟੈਂਡਿੰਗ ਇਮੋਸ਼ਨ ਆਫ ਵਾਈਫ, ਅੰਡਰਸਟੈਂਡਿੰਗ ਇਮੋਸ਼ਨਸ ਆਫ ਹਸਬੈਂਡ, ਪੇਇੰਗ ਰਿਸਪੈਕਟ ਟੂ ਈਚ ਅਦਰ। ਕਈ ਵਾਰੀ ਅਸੀਂ ਰਿਸਪੈਕਟ ਨਹੀਂ ਕਰਦੇ, ਉਹ ਵੀ ਕਾਰਨ ਬਣ ਜਾਂਦੀ ਹੈ ਫਿਰ ਜ਼ਿੰਦਗੀ ਦੇ ਵਿੱਚ ਲੜਾਈ ਝਗੜਾ ਦਾ, ਰਾਈਟ। ਦੂਸਰੇ ਕਹ ਲਓ ਵੀ ਕਈ ਵਾਰੀ ਪੇਰੈਂਟ ਜਿਹੜੇ ਆ ਉਹ ਡਿਸਮਿਸਿਵ ਹੋ ਜਾਂਦੇ ਆ। ਘਰਾਂ 'ਚ ਆਪਾਂ ਬਹੁਤ ਵਾਰ ਦੇਖਿਆ
ਮੈਂ ਤੁਹਾਨੂੰ ਇੱਕ ਦੱਸਾਂ ਵੀ ਬੱਚੇ ਜਿਹੜੇ ਆ ਨਾ ਉਹਨਾਂ ਦੀ ਇਮੋਸ਼ਨਲ ਇੰਟੈਲੀਜੈਂਸ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਉਹਨਾਂ ਦੀ ਇਮੋਸ਼ਨਲ ਇੰਟੈਲੀਜੈਂਸ ਬੜੀ ਸਟਰੋਂਗ ਆ, ਕਿਉਂਕਿ ਪਿਓਰ ਉਹ ਸੱਚੇ ਆ, ਹਰੇ ਉਹਨਾਂ ਕੋਲ ਕੋਈ ਕਪਟ ਨਹੀਂ, ਹਰੇ ਉਹਨਾਂ ਨੂੰ ਬਾਹਲੀ ਜ਼ਿੰਦਗੀ ਦਾ ਪਤਾ ਨਹੀਂ, ਉਹ ਇੱਕ ਦੂਸਰੇ ਦੇ ਇਮੋਸ਼ਨਸ ਬੜੇ ਸਮਝਦੇ ਆ। ਤੇ ਪਾਰਟਿਕੂਲਰਲੀ ਜਿਹੜੀਆਂ ਐਜ਼ ਆਈ ਸੈਡ ਵੂਮਨਸ ਵੀ, ਉਹ ਵੀ ਇਮੋਸ਼ਨਸ ਸਮਝਦੇ ਹੈਗੇ, ਕਿਉਂਕਿ ਉਹਨਾਂ ਨੂੰ ਛੇਤੀ ਪਤਾ ਲੱਗ ਜਾਂਦਾ ਜੇ ਕੋਈ ਬੰਦਾ ਉਦਾਸ ਆ, ਬੱਚਾ ਉਦਾਸ ਆ ਉਹਨਾਂ ਦਾ, ਜਾਂ ਕੋਈ ਹੋਰ ਜ਼ਿੰਦਗੀ ਦੇ ਵਿੱਚ ਪ੍ਰੋਬਲਮ, ਉਹਨੂੰ ਛੇਤੀ ਸਮਝ ਆ ਜਾਂਦੀ ਹੈ ਵੀ ਓਕੇ ਸਮਥਿੰਗ ਇਜ਼ ਨਾਟ ਰਾਈਟ। ਪਰ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਐਗਜ਼ਾਮਪਲ ਦੀ ਡਿਸਮਿਸਿਵ, ਲੈਟਸ ਸੇ ਵੀ ਤੁਹਾਡਾ ਕੋਈ 8 ਸਾਲ ਦਾ ਬੱਚਾ ਸੀ, ਉਹ ਤੁਹਾਡੇ ਕੋਲ ਆਇਆ, ਮੇਰੇ ਤੋਂ ਨੀਂਦ ਨਹੀਂ ਆਉਂਦੀ, ਲੈਟਸ ਸੇ ਹੈ ਨਾ, ਉਹ ਤਾਂ ਪੇਰੈਂਟਸ ਦੇ ਬੈਡਰੂਮ 'ਚ ਆ ਗਿਆ ਵੀ ਮੈਨੂੰ ਤਾਂ ਨੀਂਦ ਨਹੀਂ ਆ ਰਹੀ, ਮੈਨੂੰ ਤਾਂ ਆਲੇ ਦੁਆਲੇ ਨਾ ਉਹ ਵੱਡੇ ਵੱਡੇ ਰਾਕਸ਼ਸ ਦਿਸੀ ਜਾਂਦੇ, ਅਸਿਊਮਿੰਗ ਦੈਟ ਰਾਈਟ। ਤੇ ਜਿਹੜੇ ਹਸਬੈਂਡ ਆ ਉਹ ਵੀ ਥੱਕਿਆ ਵਿਚਾਰਾ, ਵਾਈਫ ਵੀ ਥੱਕੀ ਆ, ਉਹ ਕਹਿੰਦੀ ਚੱਲ ਸੌਂ ਜਾ, ਕੁਛ ਨਹੀਂ ਹੈਗਾ, ਕੋਈ ਨਹੀਂ ਹੈਗਾ, ਡੋਰ ਬੰਦ ਕਰ ਲਾ, ਇਹ ਤਾਂ ਰਾਤ ਨੂੰ ਐਵੇਂ ਹੀ ਆ। ਉਹਨਾਂ ਨੇ ਡਿਸਮਿਸ ਕਰਤਾ ਜਿਹੜਾ ਉਹਦਾ ਇਮੋਸ਼ਨ ਸੀ। ਉਹ ਕਿਹੜਾ ਇਮੋਸ਼ਨ ਸੀ? ਫੀਅਰ ਦਾ। ਉਸ ਬੱਚੇ ਦੇ ਇਮੋਸ਼ਨਸ ਨੂੰ ਤੁਸੀਂ ਡਿਸਮਿਸ ਕਰਤਾ, ਉਹ ਵਾਪਸ ਤਾਂ ਚਲ ਜੂ, ਪਰ ਉਹਦੀ ਜਿਹੜੀ ਮੈਂਟਲ ਸਾਈਕੀ ਆ ਦੈਨ ਉਹ ਫਿਰ ਫੀਅਰ ਦੇ ਨਾਲ ਜਿਹੜੀ ਹੈਗੀ ਆ ਉਹ ਬਿਲਡਅਪ ਸ਼ੁਰੂ ਹੋਣੀ ਹੋ ਜੂਗੀ, ਕਿਉਂਕਿ ਫਿਰ ਉਹਨੂੰ ਜਿਹੜਾ ਉਹਨੂੰ ਕਿਉਂਕਿ ਡੀਲ ਨਹੀਂ ਨਾ ਕਰ ਸਕਿਆ ਆਪਣੇ ਇਮੋਸ਼ਨਸ ਨੂੰ। ਉਹ ਆਇਆ ਸੀ ਪੇਰੈਂਟਸ ਦੀ ਹੈਲਪ ਕਰਨ ਦੀ ਖਾਤਰ, ਲੈਣ ਦੀ ਖਾਤਰ, ਵੀ ਮੈਨੂੰ ਡਰ ਲੱਗਦਾ, ਉਧਰ ਪੇਰੈਂਟਸ ਨੇ ਡਿਸਮਿਸ ਕਰਤਾ। ਫਿਰ ਉਹ ਜਿਹੜਾ ਓਵਰ ਦਾ ਲੌਂਗ ਲਾਈਫ ਜਿਹੜੀ ਉਹਦੀ ਲਾਈਫ 'ਚ ਹੈ, ਉਹ ਕਈ ਵਾਰੀ ਇਹੋ ਜਿਹੀਆਂ ਸਿਚੁਏਸ਼ਨਸ ਕ੍ਰੀਏਟ ਹੋਣਗੀਆਂ ਜਿੱਥੇ ਉਹ ਜਿਹੜਾ ਫੀਅਰ ਹੈਗਾ ਬਚਪਨ ਦਾ, ਉਹ ਓਵਰ ਪਾਵਰ ਕਰ ਜੂਗਾ, ਤੇ ਉਹਦੇ ਰਿਐਕਸ਼ਨਸ, ਉਹਦੀ ਐਕਸ਼ਨਸ, ਉਹਦੇ ਡਿਸੀਜਨਸ ਵੀ ਉਸੇ ਤਰ੍ਹਾਂ ਹੀ ਹੋਣਗੇ। ਇੱਕ ਐਗਜ਼ਾਮਪਲ ਹੋਰ ਲੈ ਲਓ ਘਰਾਂ ਦੇ ਵਿੱਚ। ਆਮ ਤੌਰ ਤੇ ਆਪਾਂ ਦੇਖਦੇ ਹਾਂ ਜਦੋਂ ਟੀਨੇਜਰ ਹੁੰਦੇ ਆ, ਉਹ ਬੜੇ ਡਿਸਮਿਸ ਜਿਹੜੇ ਹੁੰਦੇ ਆ ਨਾ, ਉਹ ਇੱਕ ਗੱਲ ਨਾਲ ਹੀ ਗੱਲ, ਮਤਲਬ ਇੱਕ ਵਨ ਵਰਡ ਰਿਸਪਾਂਸ ਹੁੰਦਾ, ਉਹਨਾਂ ਨੂੰ ਪੁੱਛ ਲਓ, ਕੁਛ ਮਰਜ਼ੀ ਪੁੱਛ ਲਓ, ਉਹ ਇੱਕ ਠੀਕ ਆ, ਆਲ ਗੁੱਡ। ਉਹ ਜਿਹੜੀਆਂ ਚੀਜ਼ਾਂ ਨਾ, ਉਹ ਪੇਰੈਂਟਸ ਉਹ ਫਿਰ ਅਜ਼ੰਪਸ਼ਨ ਲੈ ਲੈਂਦੇ ਆ ਵੀ ਖਣੀ ਤਾਂ ਭਾਈ ਇਹਦਾ ਕੋਈ ਚੱਕਰ ਚੱਲਦਾ, ਖਣੀ ਤਾਂ ਡਰੱਗ ਕਰਦੇ ਆ, ਖਣੀ ਬਾੜੀ ਕੰਪਨੀ 'ਚ ਪੈ ਗਿਆ, ਇਹ ਤਾਂ ਡਰਾਮਾ ਕਰੀ ਜਾਂਦੇ ਆ। ਸੋ ਜੇ ਤੁਸੀਂ ਉਹਦਾ ਰਿਸਪੌਂਸ, instead of understanding response the emotions of your teenager child, ਜੇ ਤੁਹਾਡਾ ਰਿਸਪੌਂਸ ਉਹਦਾ ਬਲੇਮ ਕਰਨ ਦਾ, ਅਸਿਊਮ ਕਰਨ ਦਾ, not having a conversation, not trying to help that emotion to deal, or that teenager to deal, helping that teenager to deal with that emotion, then ਫਿਰ ਕੀ ਹੋਊਗਾ? ਦੈਨ ਉਹ ਜਿਹੜੇ ਬੱਚੇ ਆ, ਉਹ ਰਿਲੇਸ਼ਨਸ਼ਿਪ ਤੁਸੀਂ ਤੁਹਾਡਾ ਉਹਨਾਂ ਨਾਲ ਨਹੀਂ ਬਣਨਾ, ਉਹਨਾਂ ਦਾ ਤੁਹਾਡੇ ਨਾਲ ਨਹੀਂ ਬਣਨਾ, ਤੇ ਅਲਟੀਮੇਟਲੀ ਉਹ ਤੁਹਾਡੇ ਤੋਂ ਦੂਰ ਹੁੰਦੇ ਜਾਣਗੇ। ਉਹਨਾਂ ਦਾ ਫਿਰ ਜਿਹੜਾ ਰਾਹ ਵਾ, ਫਿਰ ਉਹ ਰਾਹ ਵਾ ਦੇਖੀ ਜਾਊਗੀ ਜਿਹੜਾ ਹੋਊਗਾ, ਰਾਈਟ। ਕਈ ਵਾਰੀ ਇੱਕ ਹੋਰ ਐਗਜ਼ਾਮਪਲ 'ਚ ਅਸੀਂ ਬੱਚਿਆਂ ਨੂੰ ਪਾਰਟਿਕੂਲਰਲੀ ਆਪਾਂ ਕਹਿੰਦਾ ਤੈਨੂੰ ਨਹੀਂ ਪਤਾ ਯਾਰ, ਤੂੰ ਛੱਡ ਦੇ ਯਾਰ ਇਹਨੂੰ, ਮੈਂ ਕਰ ਲੂੰਗਾ, ਰਾਈਟ। ਉਹ ਤੁਸੀਂ ਉਹਨਾਂ ਨੂੰ ਇਹ ਸਮਝੋ ਵੀ ਉਹ ਉਹਨਾਂ ਤੇ ਕੀ ਇੰਪੈਕਟ ਹੋ ਰਿਹਾ, ਉਹਨਾਂ ਨੂੰ ਤੁਸੀਂ ਉਹਨਾਂ ਦੇ ਸੈਲਫ ਕਾਨਫੀਡੈਂਸ ਤੇ ਵੀ ਹਿੱਟ ਕਰ ਰਹੇ ਹੋ ਜਦੋਂ ਤੁਸੀਂ ਕਹਿੰਦੇ ਹੋ ਵੀ ਤੈਨੂੰ ਤਾਂ ਸਮਝ ਨਹੀਂ ਯਾਰ, ਤੈਨੂੰ ਤਾਂ ਪਤਾ ਨਹੀਂ ਹੈਗਾ ਯਾਰ, ਤੂੰ ਮੈਨੂੰ ਹੀ ਦੇ ਦੇ, ਮੈਂ ਹੀ ਕਰ ਲੈਣਾ। ਇਸੇ ਤਰ੍ਹਾਂ ਹੀ ਘਰਾਂ 'ਚ ਕਈ ਵਾਰੀ ਆਪਣੇ ਛੋਟਿਆਂ ਨੂੰ, ਕਈ ਵਾਰੀ ਹਸਬੈਂਡ ਵਾਈਫ ਨੂੰ ਕਹਿ ਦਿੰਦਾ, ਜਾਂ ਵਾਈਫ ਕਿਸੇ ਹੋਰ ਨੂੰ ਕਹਿ ਦਿੰਦੀ ਆ, ਬ੍ਰਦਰਸ ਇੱਕ ਦੂਸਰੇ ਨੂੰ ਕਹਿ ਦਿੰਦੇ। ਨਹੀਂ, ਤੁਸੀਂ ਅੰਡਰਸਟੈਂਡ ਕਰੋ, ਇਨਕਰੇਜ ਕਰੋ, ਹੈਲਪ ਕਰੋ, ਤਾਂ ਕਿ ਉਹ ਇਮੋਸ਼ਨਸ ਨੂੰ ਡੀਲ ਕਰ ਸਕੀਏ ਤੇ ਉਹ ਬੈਟਰ ਹੋ ਸਕਣ। ਇੱਕ ਹੋ ਸਕਦਾ ਕਈ ਵਾਰੀ ਤੁਸੀਂ ਕਹਿ ਲਓ, ਇੱਕ ਹੋਰ ਐਗਜ਼ਾਮਪਲ ਆ ਮਿਸਰੂਡ ਮੂਡ ਕਹਿ ਲਓ, ਹਨਾ। ਉਹ ਕੀ ਹੈਗਾ ਵੀ ਲੈਟਸ ਕੋਈ ਆ ਰਿਹਾ, ਹਸਬੈਂਡ ਆਇਆ ਘਰੇ, ਵਾਈਫ ਚੁੱਪ ਕਰਕੇ ਬੈਠੀ ਸੀ, ਉਹਨੇ ਕੋਈ ਰਿਸਪੌਂਸ ਨਹੀਂ ਦਿੱਤਾ, ਤਾਂ ਹਸਬੈਂਡ ਨੇ ਸਾਲਾ ਪਤਾ ਨਹੀਂ ਕੀ ਹੋਇਆ ਯਾਰ, ਇਹਦਾ ਰੋਜ਼ ਦਾ ਹੀ ਕੰਮ ਆ ਇਹ, ਮੈਨੂੰ ਰੋਟੀ ਵੀ ਨਹੀਂ, ਮੈਨੂੰ ਪੁੱਛਿਆ ਵੀ ਨਹੀਂ ਆਏ ਨੂੰ ਮੈਂ ਕੀ ਹੋਇਆ, ਪਤਾ ਨਹੀਂ ਮੇਰੇ ਨਾਲ ਗੁੱਸੇ ਹੀ ਆ, ਰੋਜ਼ ਦਾ ਹੀ ਕੰਮ ਹੈ ਇਹਦਾ, ਰਾਈਟ। ਤੇ ਉਹਨੂੰ ਗਲਤ ਬਲਤ ਕਿਹਾ ਤਾਂ ਵੀ ਤੈਨੂੰ ਕੀ ਹੋਇਆ ਰਹਿੰਦਾ ਰੋਜ਼ ਹੀ, ਕਿਉਂ ਤੂੰ ਐਵੇਂ ਕਰਦੀ ਆ, ਉਹ ਆਸ਼ੂ ਆ, ਰਾਈਟ। ਉਹ ਵਿਚਾਰੇ ਜਿਹੜੀ ਵਾਈਫ ਆ, ਉਹ ਰੋਂਦੀ ਹੋਈ ਆਪਣੇ ਰੂਮ ਚਲੀ ਜਾਂਦੀ ਆ। ਜਦੋਂ ਫਿਰ ਪਤਾ ਲੱਗਦਾ ਵੀ ਗੱਲ ਤਾਂ ਕੁਝ ਹੋਰ ਹੀ ਸੀ। ਗੱਲ ਤਾਂ ਇਹ ਸੀ ਵੀ ਉਹਦੀ ਵਾਈਫ ਦੀ ਮਦਰ ਜਿਹੜੇ ਸੀਗੇ, ਉਹਦੀ ਡਾਕਟਰ ਦੀ ਕਾਲ ਆਈ ਸੀ ਵੀ ਉਹਦੀ ਮਦਰ ਜਿਹੜੀ ਆ ਉਹ ਠੀਕ ਨਹੀਂ ਹੈਗੀ, ਪਰ she didn't want to share, the wife didn't want to share that information with the husband, ਕਿਉਂਕਿ ਹਰੇ ਉਹਦੇ ਕੋਲ ਪੂਰੀ ਇਨਫੋਰਮੇਸ਼ਨ ਨਹੀਂ ਸੀ। ਉਹਦੇ ਦਿਮਾਗ 'ਚ ਇਹ ਸੀ ਵੀ ਮੇਰਾ ਹਸਬੈਂਡ ਜਿਹੜਾ ਹੈਗਾ ਉਹ ਕੰਮ ਤੋਂ ਆਇਆ, ਬਿਜ਼ੀ ਆ, ਉੱਥੇ ਦੀਆਂ ਪ੍ਰੋਬਲਮਾਂ ਡੀਲ ਕਰਦਾ, ਮੈਂ ਉਹਦੇ ਤੇ ਹਰੇ ਇੱਕ ਪ੍ਰੋਬਲਮ ਹੋਰ ਨਾ ਪਾਵਾਂ ਜਦ ਤੱਕ ਮੇਰੇ ਕੋਲ ਇਨਫੋਰਮੇਸ਼ਨ ਕਲੀਅਰ ਨਹੀਂ ਸੀ। ਟੂ ਡਿਫਰੈਂਟ ਵਿਊ ਪੁਆਇੰਟਸ just misread the mood, right? And many times this will happen in our lives. ਜਦੋਂ ਅਸੀਂ ਅਸਿਊਮ ਕਰ ਲਾਂਗੇ, ਉਹ ਦੂਸਰੇ ਦੀਆਂ ਇਮੋਸ਼ਨਸ ਕੁਝ ਹੋਰ ਹੋਣਗੀਆਂ, ਤੇ ਦੂਸਰਾ ਹਸਬੈਂਡ ਜਾਂ ਵਾਈਫ ਇਮੋਸ਼ਨਸ ਹੋਰ ਸਮਝ ਲੈਣਗੇ, ਠੀਕ ਹੈ ਨਾ। ਇਹਨਾਂ ਦੀ ਸਮਝਣ ਦੀ ਲੋੜ ਹੈ। ਇੱਕ ਹੋਰ ਐਗਜ਼ਾਮਪਲ ਆ ਵੀ ਕਈ ਵਾਰੀ ਸਾਨੂੰ ਦੋਸਤ ਮਿੱਤਰ ਜਾਂ ਕਾਲ ਕਰਦੇ ਆ, ਜਾਂ ਅਸੀਂ ਕਾਲ ਕਰਦੇ ਆ,
ਕੋਈ ਪ੍ਰੋਬਲਮ ਜਾਂ ਕੁਝ ਚੀਜ਼ ਸ਼ੇਅਰ ਕਰਦੇ ਆ ਤਾਂ ਦੂਸਰਾ ਜਣਾ ਨਾ ਉਹ ਜਦੋਂ ਹੀ ਤੁਹਾਡੀ ਪ੍ਰੋਬਲਮ ਸੋਲਵ ਕਰਨੀ ਸ਼ੁਰੂ ਕਰ ਦਿੰਦਾ, ਉਹ ਆਹ ਕਰ ਲਾ, ਤੂੰ ਆਹ ਕਰ ਲਾ, instead of listening. You don't need always problem solving. You don't need to solve somebody else's problem. Sometimes that person is calling you just that somebody can listen to that person. Okay, just listen first. Somebody calls you, listen, and over that I think that will resolve many things, right? And then ask a question, how can I help you, what can I do for you? This kind of emotional intelligence will build a relationship and also will help the other person manage the emotions that person was going through. Means ਘਰ 'ਚ ਲੜਾਈ ਹੋ ਗਈ, ਬੱਚਿਆਂ ਨਾਲ ਕੋਈ ਪ੍ਰੋਬਲਮ ਹੋ ਗਈ, ਮਾਂ-ਬਾਪ ਨਾਲ ਪ੍ਰੋਬਲਮ ਹੋ ਗਈ, ਕੰਮ ਤੇ ਕੋਈ ਪ੍ਰੋਬਲਮ ਹੋ ਗਈ। ਜਦੋਂ ਕੋਈ ਸਾਨੂੰ ਕਾਲ ਕਰਦਾ ਤਾਂ ਹਮੇਸ਼ਾ ਉਸ ਕਾਲ ਦੇ ਉੱਤੇ ਸਾਨੂੰ ਉਹਦੀ ਸੋਲਵ ਕਰਨ ਦੇ ਵੱਲ ਨਹੀਂ, ਸਿੱਧਾ ਹੀ ਨਹੀਂ ਆਪਣਾ ਕਰਨ ਦੀ ਕੋਸ਼ਿਸ਼ ਕਰਨੀ। ਲਿਸਨ ਕਰੋ, ਫਿਰ ਪੁੱਛੋ, ਫਿਰ ਦੱਸੋ, ਉਹਦੇ ਨਾਲ ਬੈਟਰ ਵੀ ਹੋਊਗਾ। ਇੱਕ ਹੋਰ ਐਗਜ਼ਾਮਪਲ ਦੈਨ ਫਿਰ ਆਪਾਂ ਅਗਲੇ ਸੈਗਮੈਂਟ ਦੇ ਵਿੱਚ ਚੱਲਾਂਗੇ। ਉਹ ਹੈਗਾ ਕਈ ਵਾਰੀ ਅਸੀਂ ਦੇਖਿਆ ਵੀ ਪਾਰਟੀਆਂ ਦੇ ਵਿੱਚ, ਗੈਟ ਟੂਗੈਦਰਸ ਦੇ ਵਿੱਚ, ਹਾਸੇ ਮਜ਼ਾਕ ਦੇ ਵਿੱਚ ਅਸੀਂ ਕਈ ਵਾਰ ਇਹੋ ਜਿਹੇ ਜੋਕਸ ਜਿਹੜੇ ਆ ਉਹ ਯੂਜ਼ ਕਰ ਲੈਂਦੇ ਆ, ਕਹਿ ਦਿੰਦੇ ਹਾਂ, ਉਹ ਦੂਸਰਿਆਂ ਨੂੰ ਹਰਟ ਕਰਦੇ ਆ ਜਾਂ ਦੂਸਰਿਆਂ ਦੀਆਂ ਇਮੋਸ਼ਨਲ ਫੀਲਿੰਗਸ ਨਾਲ ਗਲਤ ਹੈ। ਕਈ ਵਾਰ ਤੁਸੀਂ ਦੇਖੋ ਵੀ ਆਪਣੀਆਂ ਜਿਵੇਂ ਕਹ ਲਓ ਵੀ ਇੰਡੀਆ 'ਚ ਹੈ ਉਹ ਸਿੱਖਾਂ ਦੇ ਅਗੇਂਸਟ ਕਈ ਵਾਰੀ ਜੋਕਸ ਹੈ ਜਾਂ ਸਿੱਖ ਦੂਸਰੇ ਅਗੇਂਸਟ ਕਰ ਲੈਂਦੇ ਆ, ਰਾਈਟ? ਉਹ ਜਿਹੜੇ ਭਾਵੇਂ ਉਹ ਮਜ਼ਾਕੀਆ ਹੋਣ ਪਰ ਇਹ ਇਮੋਸ਼ਨਸ ਨਾਲ ਡੀਲ ਕਰਨ ਵਾਲੀ ਗੱਲ ਹੈ, ਕਿਉਂਕਿ ਜਿਹੜੇ ਹਰਟ ਕਰਦੇ ਆ ਕਿਸੇ ਦੀ ਫੀਲਿੰਗਸ ਨੂੰ, ਉਹਨਾਂ ਜੋਕਸ ਨੂੰ ਵੀ ਨਹੀਂ ਯੂਜ਼ ਕਰਨਾ ਚਾਹੀਦਾ, ਕਿਉਂਕਿ ਉਹ ਤੁਸੀਂ ਪਤਾ ਨਹੀਂ ਕਿਸੇ ਤਰ੍ਹਾਂ ਕਿਹੜੇ ਤੁਹਾਡੇ ਜੋਕ ਨੇ ਕਿਸੇ ਨੂੰ ਕਿਵੇਂ ਹਰਟ ਕਰ ਦੇਣਾ। ਸੋ ਮੇਕਿੰਗ ਸ਼ੋਰ ਯੂ ਅੰਡਰਸਟੈਂਡ ਦ feelings. If you say something, how it's going to be interpreted by other person, are your words impacting or hurting somebody's feeling? So ਇਹ ਜਿਹੜਾ ਹੈ ਇਹ ਵੀ ਜ਼ਰੂਰੀ ਹੈ ਸਮਝਣ ਦੀ ਗੱਲ। ਦੋਸਤੋ ਤੁਸੀਂ ਸ਼ਾਮਲ ਹੋ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮੰਗੜ ਦੇ ਨਾਲ। ਦੋਸਤੋ ਆਪਾਂ ਅੱਜ ਗੱਲ ਕਰ ਰਹੇ ਹਾਂ ਉਹ ਹੈ ਇਮੋਸ਼ਨਲ ਇੰਟੈਲੀਜੈਂਸ ਦੀ, ਬੜਾ ਹੀ ਇੰਪੋਰਟੈਂਟ ਟੌਪਿਕ ਤੇ ਬਹੁਤ ਹੀ ਇੰਪੋਰਟੈਂਟ ਚੀਜ਼ ਜਿਹੜੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਸਮਝਣ ਦੀ ਲੋੜ ਹੈ। ਹਾਊ ਵੀ ਮੈਨੇਜ ਐਂਡ ਅੰਡਰਸਟੈਂਡ ਆਰ ਇਮੋਸ਼ਨਸ, ਹਾਊ ਡੂ ਵੀ ਮੈਨੇਜ ਐਂਡ ਅੰਡਰਸਟੈਂਡ ਇਮੋਸ਼ਨਸ ਆਫ ਸਮਬਡੀ ਐਲਸ ਅਰਾਊਂਡ ਅਸ, ਪੀਪਲ ਅਰਾਊਂਡ ਅਸ। ਉਹ ਸਾਡੇ ਜਿਹੜੀ ਜ਼ਿੰਦਗੀ ਦੇ ਵਿੱਚ ਸਾਨੂੰ ਤਰੱਕੀ ਕਰਨ ਦੇ ਵਿੱਚ, ਸਾਡੀ ਜ਼ਿੰਦਗੀ ਨੂੰ ਸੁਖਾਲਾ ਕਰਨ ਦੇ ਵਿੱਚ ਸਹਾਇਤਾ ਕਰ ਸਕਦੇ ਆ। ਦੋਸਤੋ ਤੁਸੀਂ ਸ਼ਾਮਲ ਹੋ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮਾਂਗੜ ਦੇ ਨਾਲ। ਆਪਾਂ ਫਿਰ ਮਿਲਦੇ ਹਾਂ ਸੈਸ਼ਨ ਤੀਜੇ ਦੇ ਵਿੱਚ, ਸੈਗਮੈਂਟ ਤੀਜੇ ਦੇ ਵਿੱਚ, ਜਿਸ ਦੇ ਵਿੱਚ ਆਪਾਂ ਬਰੀਫਲੀ ਗੱਲ ਕਰਾਂਗੇ ਉਹ ਹੈ ਵੀ ਕੀ ਅਸੀਂ ਆਪਣੀ ਜਿਹੜੀ ਇਮੋਸ਼ਨਲ ਇੰਟੈਲੀਜੈਂਸ ਹੈ ਉਹਨੂੰ ਇੰਪਰੂਵ ਕਰ ਸਕਦੇ ਹਾਂ, ਤੇ ਜੇ ਕਰ ਸਕਦੇ ਹਾਂ ਉਹ ਕਿਹੜੇ ਤਰੀਕੇ ਹਨ। ਠੀਕ ਹੈ ਦੋਸਤੋ, ਮਿਲਦੇ ਹਾਂ ਤੀਸਰੇ ਸੈਗਮੈਂਟ ਦੇ ਵਿੱਚ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮੰਗੜ ਦੇ ਨਾਲ। ਤੋ ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮੰਗੜ ਦੇ ਨਾਲ ਅਗੇਨ। ਤੇ ਅੱਜ ਜਿਹੜੀ ਆਪਾਂ ਵਿਸ਼ੇ ਤੇ ਗੱਲ ਕਰ ਰਹੇ ਹਾਂ, ਟੌਪਿਕ ਤੇ ਗੱਲ ਕਰ ਰਹੇ ਹਾਂ, ਹੋਇਆ ਇਮੋਸ਼ਨਲ ਇੰਟੈਲੀਜੈਂਸ। ਇਮੋਸ਼ਨਲ ਇੰਟੈਲੀਜੈਂਸ ਜਿਵੇਂ ਮੈਂ ਪਹਿਲਾਂ ਦੱਸਿਆ ਪਹਿਲੇ ਸੈਗਮੈਂਟਾਂ ਦੇ ਵਿੱਚ, ਐਡੀ ਇੰਪੋਰਟੈਂਟ ਚੀਜ਼ ਹੈ ਅੱਜ ਦੇ ਸਮੇਂ ਦੇ ਵਿੱਚ ਕਿ ਸਾਨੂੰ ਸਮਝਣ ਚਾਹੀਦਾ ਹੈ, ਕਿਉਂਕਿ ਅੱਜ ਸਾਡੀ ਆਪਾਂ USA ਤੇ ਲਾ ਲਓ ਡਿਵੀਜ਼ਨ ਹੋਈ ਪਈ ਹੈ, 50% ਇੱਕ ਪਾਸੇ ਹਨ, 50% ਇੱਕ ਪਾਸੇ, ਕੋਈ ਇੱਕ ਦੂਸਰੇ ਦੀ ਗੱਲ ਹੀ ਨਹੀਂ ਸੁਣਦਾ। ਇਸੇ ਤਰ੍ਹਾਂ ਦੁਨੀਆ 'ਚ ਵੀ ਅਸੀਂ ਇੱਕ ਦੂਸਰੇ ਦੀ ਗੱਲਬਾਤ ਸਮਝਣ ਤੇ ਸੁਣਨ ਦੇ ਵਿੱਚ ਕੰਪਲੀਟਲੀ ਇਸ ਸਮੇਂ ਜਿਹੜਾ ਹੈਗਾ ਉਹ ਇਟ ਫੀਲਸ ਲਾਈਕ ਸਾਡੇ ਕੋਲ ਕੈਪੇਬਿਲਿਟੀਜ਼ ਹੀ ਖਤਮ ਹੋ ਰਹੀਆਂ ਜਾ ਰਹੀਆਂ। ਸੋ ਆਪਾਂ ਗੱਲ ਕੀਤੀ ਸੀ ਇਮੋਸ਼ਨਲ ਇੰਟੈਲੀਜੈਂਸ ਦੀ। ਇਮੋਸ਼ਨਲ ਇੰਟੈਲੀਜੈਂਸ ਕੀ ਹੈ? ਇਮੋਸ਼ਨਲ ਇੰਟੈਲੀਜੈਂਸ ਹੈ ਤੁਸੀਂ ਆਪਣੇ ਇਮੋਸ਼ਨਸ ਨੂੰ ਅੰਡਰਸਟੈਂਡ ਕਿਵੇਂ ਕਰਦੇ ਹੋ, ਤੁਸੀਂ ਆਪਣੇ ਇਮੋਸ਼ਨਸ ਨੂੰ ਰੈਗੂਲੇਟ ਕਿਵੇਂ ਕਰਦੇ ਹੋ, ਮੈਨੇਜ ਕਿਵੇਂ ਕਰਦੇ ਹੋ। ਇਸੇ ਤਰ੍ਹਾਂ ਹੀ ਤੁਸੀਂ ਕਿਸੇ ਦੇ ਇਮੋਸ਼ਨਸ ਨੂੰ ਕਿਵੇਂ
ਅੰਡਰਸਟੈਂਡ ਕਰਦੇ ਹੋ, ਕਿਵੇਂ ਮੈਨੇਜ ਕਰਦੇ ਹੋ ਤੇ ਕਿਵੇਂ ਇਹਨਾਂ ਇਮੋਸ਼ਨਲ ਇੰਟੈਲੀਜੈਂਸ ਨਾਲ ਤੁਸੀਂ ਰਿਲੇਸ਼ਨਸ਼ਿਪ ਤੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾ ਸਕਦੇ ਹੋ, ਤਰੱਕੀ ਕਰ ਸਕਦੇ ਹੋ। ਸੋ ਆਪਾਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਇਮੋਸ਼ਨਲ ਇੰਟੈਲੀਜੈਂਸ ਕਿਉਂ ਹੈ, ਕਾਹਦੇ ਲਈ ਇੰਪੋਰਟੈਂਟ ਹੈ, ਕਿਵੇਂ ਮੈਜ਼ਰ ਕੀਤੀਆਂ ਜਾ ਸਕਦੀਆਂ ਹਨ। ਫਿਰ ਆਪਾਂ ਕੁਝ ਐਗਜ਼ਾਮਪਲਸ ਦੀ ਗੱਲ ਕੀਤੀ ਜਿਹੜੀ ਸੈਗਮੈਂਟ 2 ਦੇ ਵਿੱਚ। ਹੁਣ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੀ ਇਹ ਇਮੋਸ਼ਨਲ ਇੰਟੈਲੀਜੈਂਸ ਹੈ, ਇਹ ਅਸੀਂ ਇੰਪਰੂਵ ਕਰ ਸਕਦੇ ਹਾਂ ਕਿ ਨਹੀਂ। ਤੇ ਮੇਰਾ ਆਨਸਰ ਜਾਂ ਸਾਰਿਆਂ ਦਾ ਆਨਸਰ, ਐਨਾਲਿਸਟ ਦਾ ਆਨਸਰ ਔਰ ਰਿਸਰਚਰ ਦਾ, ਉਹ ਹੈ ਯੈਸ, ਐਬਸੋਲੂਟਲੀ ਯੈਸ। ਤੁਸੀਂ ਜਿਹੜੀ ਆਪਣੀ ਇਮੋਸ਼ਨਲ ਇੰਟੈਲੀਜੈਂਸ ਹੈ ਉਹਨੂੰ ਡੈਫੀਨਿਟਲੀ ਇੰਪਰੂਵ ਕਰ ਸਕਦੇ ਹੋ। ਜਿਵੇਂ ਮੈਂ ਪਹਿਲਾਂ ਕਿਹਾ, ਇਮੋਸ਼ਨਲ ਇੰਟੈਲੀਜੈਂਸ ਆਈ ਥਿੰਕ ਸਾਰਿਆਂ ਕੋਲੇ ਹੈਗੀ ਆ, ਠੀਕ ਹੈ, ਘੱਟ ਵੱਧ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਇੰਟੈਲੈਕਚੁਅਲ ਇੰਟੈਲੀਜੈਂਸ ਵੀ ਸਾਰਿਆਂ ਕੋਲ ਹੈਗੀ ਆ, ਘੱਟ ਵੱਧ ਹੋ ਸਕਦੀ ਹੈ। ਜਿਹੜੀ ਉਹ ਘੱਟ ਵੱਧ ਹੋਣਾ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਜਿਹੜਾ ਹੈ ਉਹ ਤੁਹਾਡੀ ਸਕਸੈਸ, ਤੁਹਾਡੇ ਰਿਲੇਸ਼ਨਸ਼ਿਪ ਬਿਲਡਿੰਗ, ਉਹਨਾਂ ਨੂੰ ਡਿਫਾਈਨ ਕਰਦੇ ਆ। ਸੋ ਜਿਹੜੀ ਇਮੋਸ਼ਨਲ ਇੰਟੈਲੀਜੈਂਸ, ਜੇ ਆਪਾਂ ਗੱਲ ਕਰੀਏ ਵੀ ਉਹਨੂੰ ਅਸੀਂ ਕਿਵੇਂ ਇੰਪਰੂਵ ਕਰ ਸਕਦੇ ਹਾਂ, ਤਾਂ ਉਹਦੇ 'ਚ ਪਹਿਲੀ ਗੱਲ ਜਿਹੜੀ ਹੈ ਉਹ ਸੈਲਫ ਅਵੇਅਰਨੈਸ ਦੀ ਹੈ। ਸੈਲਫ ਅਵੇਅਰਨੈਸ ਮੀਨਸ ਫੋਕਸ ਔਨ ਹਾਊ ਯੂ ਫੀਲ, ਓਕੇ, recognize your emotions. ਜੇ ਤੁਸੀਂ ਗੁੱਸਾ ਹੋ ਰਹੇ ਹੋ, just slow down a little bit, understand what's going on, why I'm angry, and then you can start taking the step. You know, ਇੱਕ ਵਾਰੀ ਕਿਸੇ ਮਤਲਬ ਕੰਪਨੀ 'ਚ ਵੀ ਮੈਂ ਆਪਣੇ ਦੀ ਗੱਲ ਕਰਦਾ ਕਿ ਜਿਹਨੂੰ ਕਹਿੰਦਾ ਇੱਕ ਜਦੋਂ ਇਨਸਾਨ, ਲੈਟਸ ਸੇ ਤੁਹਾਨੂੰ ਕੋਈ ਗੱਲ ਕਰਦਾ, ਤੁਹਾਨੂੰ ਕੋਈ ਕਿਸੇ ਨੇ ਗਾਲ ਕੱਢਤੀ, ਤੁਹਾਨੂੰ ਗੁੱਸਾ ਆਉਂਦਾ ਤੇ ਤੁਸੀਂ ਰਿਐਕਟ ਕਰਦੇ ਹੋ, ਉਹਦੇ ਲਈ ਤੁਸੀਂ ਉਹਨੂੰ ਪੰਚ ਕਰ ਦਿੰਦੇ ਹੋ, ਗਾਲਾਂ ਕੱਢਦੇ ਹੋ, ਜਾਂ ਜਿਵੇਂ ਵੀ ਹੈ। ਯੂ نو ਜਿਹੜੀ ਬਾਡੀ ਆ ਉਹ ਤੁਹਾਡੀ ਰਿਐਕਟ ਕਰਦੀ ਆ ਉਸ 'ਚ, ਰਾਈਟ। ਸੋ ਬਾਡੀ ਪਹਿਲਾਂ ਰਿਐਕਟ ਕਰਦੀ ਆ ਉਹਦੇ ਤੇ, ਜਿਹੜਾ ਜਿਵੇਂ ਮੈਂ ਪਹਿਲਾਂ ਕਿਹਾ, ਜਿਹੜਾ ਬਾਡੀ ਤੁਹਾਡੇ ਰਿਐਕਸ਼ਨ ਹੈ ਉਹ ਪਹਿਲਾਂ ਬਾਡੀ ਸ਼ੋ ਕਰੂਗੀ, ਦੈਨ ਫਿਰ ਤੁਹਾਡਾ ਐਕਸ਼ਨ ਆਊਗਾ, ਠੀਕ ਹੈ ਨਾ। ਜੇ ਤੁਹਾਨੂੰ ਕਿਸੇ ਨੇ ਗਾਲ ਕੱਢੀ, ਤੁਹਾਨੂੰ ਗੁੱਸਾ ਆ ਕੇ ਤੁਹਾਡੀ ਜਿਹੜਾ ਰੰਗ ਆ ਲਾਲ ਹੋ ਜਾਂਦਾ। ਜਦੋਂ ਫਿਰ ਤੁਹਾਡਾ ਰੰਗ ਲਾਲ ਉਹ ਪਹਿਲਾਂ ਹੋਇਆ, ਬਾਅਦ 'ਚ ਗੁੱਸਾ ਘਸਾਉਣਾ ਤੁਸੀਂ ਬਾਅਦ 'ਚ ਮਾਰਨਾ ਉਹਦੇ। ਸੋ ਜਿਹੜੀ ਇਹ ਚੀਜ਼ ਹੈ ਵੀ ਜਦੋਂ ਤੁਹਾਨੂੰ ਕਿਸੇ ਨੇ ਕੁਝ ਕਿਹਾ, ਤੁਹਾਡੀ ਬਾਡੀ ਰਿਐਕਟ ਕੀਤੀ, ਉਹਦਾ ਬਿਹੇਵੀਅਰ ਜਿਹੜਾ ਤੁਹਾਡਾ ਇੰਟਰਨਲ ਰਿਐਕਸ਼ਨ ਹੋਇਆ, ਤੁਹਾਡੀ ਬਾਡੀ ਦਾ ਰੰਗ ਚੇਂਜ ਹੋਇਆ ਤੇ ਫਿਰ ਤੁਸੀਂ ਐਕਸ਼ਨ ਲਿਆ। ਜੇ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਗੈਪ ਪਾ ਲਓ, ਰਾਈਟ, ਉਹ ਜਿਹੜਾ ਹੈਗਾ ਫਿਰ ਤੁਹਾਡਾ ਜਿਹੜਾ ਰੈਗੂਲੇਟ ਕਰ ਲਓਗੇ ਤੁਸੀਂ ਆਪਣੇ ਐਂਗਰ ਨੂੰ, ਰਾਈਟ। ਸੋ ਤੁਸੀਂ ਜਦੋਂ ਤੁਹਾਡਾ ਗੈਪ, ਜਿੰਨਾ ਗੈਪ ਪਈ ਗਿਆ, ਫਿਰ ਤੁਹਾਨੂੰ ਮੌਕਾ ਮਿਲ ਜੂ ਸਮਝਣ ਦਾ ਵੀ ਹਾਂ ਭਾਈ ਇਹ ਤਾਂ ਗੱਲ ਠੀਕ ਹੈ, ਇਹਦੇ ਘੁਸਣ ਮਾਰਨ ਦੀ ਲੋੜ ਆ। ਦੂਸਰਾ ਉਹ ਨਹੀਂ ਯਾਰ, ਇਹ ਤਾਂ ਛੋਟੀ ਜੀ ਗੱਲ ਆ, ਐਵੇਂ ਵਾਧੂ ਦਾ ਪੰਗਾ ਕੇ ਉਹਨਾਂ ਨੇ ਚੱਲ ਛੱਡ ਪਰੇ, ਇਹਨੂੰ ਇਸ ਤਰ੍ਹਾਂ ਢੰਗ ਲਗਾ, ਉਹ ਮੇ ਵੀ ਆਪਾਂ ਗਲਤ ਸਮਝ ਲਿਆ। ਸੋ ਰੈਗੂਲੇਟ ਜੇ ਕਰ ਲਓ ਤਾਂ ਉਹ ਜਿਹੜੀ ਹੈ ਉਹ ਤੁਹਾਡੇ, ਆਪਾਂ ਗੁੱਸੇ ਦੀ ਗੱਲ ਕੀਤੀ ਉਹਦੇ ਵਿੱਚ, ਸੋ ਸੈਲਫ ਅਵੇਅਰਨੈਸ ਜਿਹੜੀ ਹੈ ਨਾ, ਉਹ ਹੈ ਵੀ ਤੁਸੀਂ ਉਸ ਦੇ ਵਿੱਚ ਥੋੜਾ ਜਿਹਾ ਗੈਪ ਪਾ ਲਓ, ਅੰਡਰਸਟੈਂਡ ਕਰ ਲਈਏ, ਆਪਾਂ ਸੈਲਫ ਅਵੇਅਰ ਹੋ ਜਾਈਏ ਆਪਣੇ ਇਮੋਸ਼ਨਸ ਨੂੰ। ਜੇ ਤੁਸੀਂ ਇਹਨਾਂ ਚੀਜ਼ ਨੂੰ, ਇਮੋਸ਼ਨਸ ਨੂੰ ਜਸਟ ਗੈਪ ਪਾ ਕੇ ਅੰਡਰਸਟੈਂਡ ਕਰਨ ਲੱਗ ਜਾਓ, ਇਹ ਹਿਊਜ ਸਟੈਪ ਟੁਵਰਡਸ ਯੂਰ ਇਨਹੈਂਸਿੰਗ ਯੂਰ ਇਮੋਸ਼ਨਲ ਇੰਟੈਲੀਜੈਂਸ। ਹਰ ਚੀਜ਼ ਨੂੰ ਇਨਸਟੈਂਟ ਰਿਸਪੌਂਸ ਦੀ ਲੋੜ ਨਹੀਂ। ਜਿਵੇਂ ਅੱਜ ਕੱਲ ਆਪਾਂ ਦੇਖਿਆ ਵੀ ਟੈਕਸਟ ਆਇਆ, ਇੰਸਟੈਂਟਲੀ ਰਿਸਪੌਂਸ, ਰਾਈਟ। ਕੋਈ ਤੇ ਗੱਲ ਆਈ, ਇੰਸਟੈਂਟਲੀ ਰਿਸਪੌਂਸ, ਕਿਸੇ ਨੇ ਤੁਹਾਨੂੰ ਟੈਕਸਟ ਤੇ ਕੁਝ ਕਿਹਾ ਤਾਂ ਇੰਸਟੈਂਟਲੀ ਰਿਸਪੌਂਡ ਕਰਦੇ ਹਾਂ ਅਸੀਂ। ਨਹੀਂ, ਲੋੜ ਨਹੀਂ ਹੈਗੀ, ਰਾਈਟ। ਮਰਜ਼ੀ ਕਹਿ ਲਓ, ਲੋਕਾਂ ਨੇ ਤਾਂ ਕਹੀ ਜਾਣਾ ਹੈਗਾ, ਲੋਕਾਂ ਦੇ ਮੂੰਹ ਕਦੇ ਬੰਦ ਨਹੀਂ ਕੀਤੇ, ਤੁਹਾਡੇ ਟੈਕਸਟ ਨੇ ਨਹੀਂ ਬੰਦ ਕਰਨੇ, ਵੈਸੇ ਨਹੀਂ ਬੰਦ ਹੋਣੇ। ਸੋ ਪਰ ਤੁਸੀਂ ਆਪਣੇ ਇਮੋਸ਼ਨਸ ਨੂੰ ਨਾਲ ਰੈਗੂਲੇਟ ਕਰ ਸਕਦੇ ਹੋ ਨਾ, ਤੁਸੀਂ ਤਾਂ ਆਪਣੇ ਆਪ ਨੂੰ ਬੈਟਰ ਕਰ ਸਕਦੇ ਹੋ। ਦੇਖੋ, ਦੈਟਸ ਓਕੇ, ਨਾਟ ਅ ਬਿਗ ਡੀਲ, ਕਿਉਂਕਿ ਕਿਸੇ ਦੇ ਕਹਿਣਾ ਕੀ ਹੁੰਦਾ, ਤੁਹਾਨੂੰ ਆਪਣਾ ਪਤਾ ਤੁਸੀਂ ਕਿਹੋ ਜਿਹੇ ਹੋ, ਕਿਵੇਂ ਕਰਨਾ। ਸੋ ਫੋਕਸ ਔਨ ਹਾਊ ਯੂ ਫੀਲ, ਸੈਲਫ ਅਵੇਅਰਨੈਸ, ਐਂਡ ਯੂਜ਼ ਲਿਟਲ ਬਿਟ ਟਾਈਮ ਟੂ ਰੈਗੂਲੇਟ ਯੂਰ ਇਮੋਸ਼ਨਸ। ਇੰਸਟੈਂਟਲੀ ਨਾ ਰਿਐਕਟ ਕਰੋ, ਰਾਈਟ। ਇੰਸਟੈਂਟਲੀ, ਜਿਵੇਂ ਆਪਣੀ ਬਾਣੀ 'ਚ ਵੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਵੀ, ਜਿਹੜਾ ਇਨਸਾਨ ਆ ਉਹ ਮਤਲਬ ਜਦੋਂ ਚੰਗਾ ਹੋ ਰਿਹਾ ਤੇ ਜਾਂ ਮਾੜਾ ਹੋ ਰਿਹਾ, ਉਹਦੇ 'ਚ ਉਹਦਾ ਬਿਹੇਵੀਅਰ ਸੇਮ ਆ, ਰਾਈਟ। ਉਹ ਨਾ ਤਾਂ ਬਾਹਲਾ ਟੱਪਦਾ ਹੀ ਆ, ਨਾ ਬਾਹਲਾ ਉਦਾਸ ਹੀ ਹੋ ਕੇ ਬਹਿੰਦਾ। ਬੈਲੈਂਸ ਥਿੰਕਿੰਗ ਆ। ਦੂਸਰਾ ਜਿਹੜਾ ਹੈਗਾ ਉਹ ਬੜੀ ਇੰਪੋਰਟੈਂਟ ਚੀਜ਼ ਹੈ,
ਉਹ ਹੈਗੀ ਆ ਪੁੱਟ yourself in someone else's shoe। ਕੀ ਮਤਲਬ ਇਹਦਾ? ਮੇਰੇ ਹਿਸਾਬ ਨਾਲ ਬੜੀ ਇੰਪੋਰਟੈਂਟ ਗੱਲ ਹੈ। ਕੋਈ ਅਸਿਊਮ ਨਾ ਕਰੋ, ਕੁਛ ਨਾ ਸਮਝਣ ਦੀ ਕੋਸ਼ਿਸ਼ ਕਰੋ, ਕੋਈ ਜਜਮੈਂਟ ਨਾ ਦਵੋ ਆਪਣੀ। just try to understand from other person's perspective। okay, put yourself into other person's shoe। ਵੀ ਜਿਹੜੀ ਉਹ ਇਸ ਤਰ੍ਹਾਂ ਕਰ ਰਿਹਾ, ਉਹ ਕਿਉਂ ਕਰ ਰਿਹਾ? ਤੇ ਜੇ ਮੁਸ਼ਕਲ ਆ, ਲੈਟਸ ਸੇ ਆਪਾਂ ਸਮਝ ਲਈਏ ਵੀ ਸਾਨੂੰ ਪਤਾ ਨਹੀਂ ਲੱਗਿਆ, ਰਾਈਟ, ਪੁੱਛ ਲਓ ਉਹਨੂੰ ਵੀ ਭਾਈ ਤੂੰ ਆ ਮੈਨੂੰ ਕਿਹਾ, ਤੇਰਾ ਕੀ ਮਤਲਬ ਹੈ ਇਹਦੇ ਪਿੱਛੇ? ਹੈਲਪ ਮੀ ਅੰਡਰਸਟੈਂਡ, what do you mean by this? instead of fighting, instead of assuming things। I think ਜੇ ਉਹ ਵੀ ਜਿਹੜੀ ਚੀਜ਼ ਹੈ, ਜੇ ਅਸੀਂ ਇਹਨੂੰ ਐਮਪੈਥੀ ਕਹਿੰਦੇ ਆ, ਰਾਈਟ, ਜੇ ਅਸੀਂ ਇਹ ਚੀਜ਼ ਆਪਣੀ ਜ਼ਿੰਦਗੀ 'ਚ ਬਣਾ ਲਈਏ ਵੀ instead of reaction, instant reaction, we are going to control our emotions and we are going to try to help and try to understand emotions of somebody else by putting yourself into somebody else's shoe। okay, ਬੜੀ ਇੰਪੋਰਟੈਂਟ ਗੱਲ ਹੈ। ਇਹਦੇ ਨਾਲ ਵੀ ਬਹੁਤ ਸਾਰੇ ਸਾਡੇ ਜਿਹੜੇ ਛੋਟੇ ਛੋਟੇ ਜ਼ਿੰਦਗੀ ਦੇ ਮਸਲੇ ਆ ਨਾ, ਉਹ ਸੋਲਵ ਹੋ ਸਕਦੇ ਆ। not assuming, asking that question, understanding what's going on behind it, ਤਾਂ ਕਿ ਅਸੀਂ ਸਮਝ ਲਓ ਰੀਅਲ ਕਾਜ਼ ਕੀ ਆ somebody ਦਾ, ਸਾਨੂੰ ਗੁੱਸੇ ਹੋਣ ਦਾ, ਕੁਝ ਕਹਿਣ ਦਾ, ਜਾਂ ਆਹ ਕਰਨ ਦਾ ਜਾਂ ਉਹ ਕਰਨ ਦਾ। ਜੇ ਤੁਹਾਨੂੰ ਠੀਕ ਲੱਗਦਾ ਨਹੀਂ ਲੱਗਦਾ ਹੈਗਾ ਵੀ ਉਹ ਠੀਕ ਨਹੀਂ ਗੱਲ ਹੈਗੀ। ਸੋ ਯੂਜ਼ ਦੈਟ। ਇੱਕ ਹੋਰ ਚੀਜ਼ ਜਿਹੜੀ ਹੈਗੀ ਆ ਤੁਹਾਡੀ ਇਮੋਸ਼ਨਲ ਇੰਟੈਲੀਜੈਂਸ, ਸਾਡੀ ਇਮੋਸ਼ਨਲ ਇੰਟੈਲੀਜੈਂਸ ਨੂੰ ਬੈਟਰ ਕਰਨ ਦੇ ਵਿੱਚ, ਇਨਹੈਂਸ ਕਰਨ ਦੇ ਵਿੱਚ ਹੈਲਪ ਹੋ ਸਕਦੀ ਆ। ਆਈ ਥਿੰਕ ਉਹ ਪਹਿਲੀ ਚੀਜ਼ ਦੇ ਨਾਲ ਵੀ ਓਪਨ ਮਾਈਂਡਡਨੈਸ। ਜਿਹੜੀ ਓਪਨ ਮਾਈਂਡਡਨੈਸ ਆ ਨਾ, ਉਹ ਐਡੀ ਇੰਪੋਰਟੈਂਟ ਆ। ਜੇ ਤੁਸੀਂ ਅਗੇਨ ਤੁਸੀਂ ਆਪਣੇ ਮਨ ਦੇ ਵਿੱਚ ਉਹ ਕਾਈਂਡ ਆਫ ਕੰਟੈਕਸਟ ਬਿਲਡ ਕਰ ਲਿਆ, ਤੁਸੀਂ ਆਪਣੇ ਮਨ ਦੇ ਵਿੱਚ ਆਲਰੇਡੀ ਇਹ ਧਾਰਨਾ ਬਣਾ ਲਈ ਵੀ ਇਹ ਬੰਦਾ ਮਾੜਾ ਯਾਰ, ਇਹਨੇ ਹਰ ਗੱਲ ਮਾੜੀ ਹੀ ਕਰਨੀ ਆ, ਰਾਈਟ, ਔਰ ਤੁਸੀਂ ਸਮਝ ਲਿਆ ਵੀ ਆਹ ਕੌਮ ਮਾੜੀ ਆ, ਆਹ ਲੋਕ ਮਾੜੇ ਆ, ਆਹ ਚੰਗੇ ਆ, ਕਿਸ ਤਰ੍ਹਾਂ ਸਮਝ ਲਓ, ਤਾਂ ਫਿਰ ਸਾਡੇ ਜਿਹੜੇ ਡਿਸੀਜਨਸ ਵੀ ਆ ਨਾ, ਉਹ ਵੀ ਕਲੋਜ਼ਡ ਮਾਈਂਡਡ ਹੋ ਜਾਣਗੇ। ਇੱਕ ਫਿਲਟਰ ਲੱਗ ਜਾਣਾ ਹਰ ਚੀਜ਼ 'ਚ। ਜਿਹੜਾ ਵੀ ਕੋਈ ਇਨਫੋਰਮੇਸ਼ਨ ਆਈ, ਅਸੀਂ ਆਪਣਾ ਫਿਲਟਰ ਲਾ ਲੈਣਾ ਉਹਦੇ ਤੇ, ਉਹੀ ਚੀਜ਼ ਅੱਗੇ ਜਾਣੀ ਹੈ ਜਿਹੜੀ ਸਾਨੂੰ ਸਮਝ ਪੈਂਦੀ ਆ ਜਾਂ ਜਿਹੜੀ ਚੀਜ਼ ਅਸੀਂ ਸਮਝਣਾ ਚਾਹੁੰਦੇ ਹਾਂ। ਸੋ ਬੜੀ ਇੰਪੋਰਟੈਂਟ ਚੀਜ਼ ਆ, ਉਹ ਹੈ ਓਪਨ ਮਾਈਂਡਡਨੈਸ। ਕੋਈ ਵੀ ਸਿਚੁਏਸ਼ਨ ਆਉਂਦੀ ਹੈ ਜ਼ਿੰਦਗੀ ਦੇ ਵਿੱਚ, ਕੰਮ ਦੇ ਵਿੱਚ, ਉਹਨੂੰ ਓਪਨ ਮਾਈਂਡ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨਾ। ਜਿਵੇਂ ਆਪਾਂ ਗੱਲ ਕੀਤੀ, ਦੂਸਰੇ ਦਾ ਵਿਊ ਪੁਆਇੰਟ ਸਮਝਣ ਦੀ ਕੋਸ਼ਿਸ਼ ਕਰਨਾ, ਆਪਣੀ ਇੰਟੈਲੈਕਚੁਅਲ ਇੰਟੈਲੀਜੈਂਸ ਉੱਥੇ ਯੂਜ਼ ਕਰੋ, ਲੌਜੀਕਲ ਰੀਜ਼ਨਿੰਗ, ਕੁਐਸਚਨ ਪੁੱਛੋ ਵੀ ਕਾਹਦੇ ਲਈ ਹੋ ਰਿਹਾ, ਕਿਉਂ ਹੋ ਰਿਹਾ, ਕੀ ਸੀਗਾ। ਕਈ ਵਾਰੀ ਹਰ ਇੱਕ ਬੰਦੇ ਦਾ ਆਪਣੀ IQ, ਅੱਜ ਮੈਂ ਹਨਾ ਆਪਾਂ ਗੱਲ ਕੀਤੀ ਇੰਟੈਲੈਕਚੁਅਲ ਇੰਟੈਲੀਜੈਂਸ ਹੈਗੀ ਆ। ਮੈਂ ਆਪਣੇ ਕੰਮ ਤੇ ਦੇਖਦਾ, ਐਜ਼ ਅ CEO, ਐਜ਼ ਅ ਪ੍ਰੈਜ਼ੀਡੈਂਟ ਆਫ ਦ ਕੰਪਨੀ, my responsibility is to ask questions। I will solve their problems later on, but first I need to make sure I'm helping my teams। decisions ਵੀ ਆ ਉਹ ਵੀ ਬੈਟਰ ਹੋ ਜੂਗੇ, ਕਿਉਂਕਿ ਹੁਣ ਤੁਸੀਂ ਓਪਨ ਮਾਈਂਡ ਨਾਲ ਗੱਲ ਕਰਦੇ ਹੋ। ਇਹ ਨਾ ਕਰੋ ਵੀ ਜਿਹੜਾ ਤੁਹਾਨੂੰ ਠੀਕ ਆ ਬਸ ਉਹੀ ਠੀਕ ਆ, ਉਹੀ ਅਜ਼ੰਪਸ਼ਨਸ ਆ, ਉਹਨਾਂ ਨੂੰ ਹੀ ਤੁਸੀਂ ਮੰਨ ਲੈਣਾ, ਉਹਨਾਂ ਨੂੰ ਹੀ ਜਸਟੀਫਾਈ ਕਰ ਦੇਣਾ। ਫਿਰ ਜਿਹੜੇ ਓਪਨ ਮਾਈਂਡ ਨਹੀਂ ਰਹਿ ਜੂਗਾ, ਰਾਈਟ। ਫਿਰ ਤੁਹਾਡੇ ਜਿਹੜੇ ਡਿਸੀਜਨਸ ਆ ਬੇਸਡ ਔਨ ਵਟ ਯੂਰ ਥਿੰਕਿੰਗ ਇਜ਼, ਬੇਸਡ ਔਨ ਵਟ ਯੂਰ ਨੌਲੇਜ ਇਜ਼, ਬੇਸਡ ਔਨ ਵਟ ਯੂਰ ਫਿਲਟਰ ਇਜ਼, ਰਾਈਟ। ਉਹ ਤਾਂ ਫਿਰ ਉੱਥੇ ਹੀ ਖੜ ਜਾਣੀ ਹੈ ਨਾ ਗੱਲ, ਫਿਰ ਉਹ ਸ਼ਾਇਦ ਠੀਕ ਨਾ ਹੋਵੇ। ਜਿਹੜੀ ਅਗਲੀ ਗੱਲ ਹੈਗੀ ਆ ਉਹ ਹੈ ਜਿਹੜੀ ਮਾਈਂਡਫੁਲਨੈਸ, ਰਾਈਟ, ਸਟੇਇੰਗ ਇਨ ਦ ਪ੍ਰੈਜ਼ੈਂਟ ਮੂਮੈਂਟ। ਕਈ ਵਾਰੀ ਕੀ ਹੁੰਦਾ ਨਾ, ਸਾਡੀਆਂ ਜ਼ਿੰਦਗੀ ਦੀਆਂ ਪ੍ਰੋਬਲਮਾਂ ਜਿਹੜੀਆਂ ਹਨ ਉਹ ਅਸੀਂ ਐਵੇਂ ਅਜ਼ਿਊਮ ਕਰ ਲੈਂਦੇ ਹਾਂ ਫਿਊਚਰ 'ਚ, ਵੀ ਆਹ ਹੋਣਾ ਸੀ, ਤੂੰ ਮੈਨੂੰ ਆਹ ਕਹਿਣਾ ਸੀ, ਤੂੰ ਆਹ ਕਰ ਦੇਣਾ ਸੀ, ਤੂੰ ਆਹ ਕਰ ਦੇਣਾ ਸੀ, ਪਰ ਹੋਈਆਂ ਨਹੀਂ ਹੁੰਦੀਆਂ। ਸਟੇ ਇਨ ਦ ਪ੍ਰੈਜ਼ੈਂਟ। It happens when it happens। Enjoy your present, understand your present, be in present, focus in present, and forget about worrying about past or the future। Definitely you should have a plan for the future, means I am all for it, we need to have a plan। but ਜੇ ਤੁਸੀਂ ਉਹਨੂੰ ਰੋਜ਼ ਆਪਣੇ ਸਿਰ ਤੇ ਬਿਠਾਈ ਰੱਖੋਗੇ, ਪ੍ਰੈਜ਼ੈਂਟ ਨੂੰ ਨਹੀਂ ਇੰਜੋਏ ਕਰ ਸਕੋਗੇ, ਪ੍ਰੈਜ਼ੈਂਟ ਤੇ ਫੋਕਸ ਨਹੀਂ ਕਰ ਸਕੋਗੇ, ਤੇ ਜਿਹੜੇ ਤੁਹਾਡੀ ਡਿਸੀਜਨਸ ਵੀ ਆ ਉਹ ਵੀ ਫਿਰ ਕਈ ਵਾਰੀ ਠੀਕ ਨਹੀਂ ਹੋਣਗੇ। ਓਕੇ, ਸੋ ਆ ਜਿਹੜੀਆਂ ਮੈਂ ਤੁਹਾਡੇ ਨਾਲ ਦੱਸੀਆਂ, ਫੋਕਸ ਔਨ ਹਾਊ ਯੂ ਫੀਲ, ਸੈਲਫ ਅਵੇਅਰਨੈਸ,
ਸੈਲਫ ਰੈਗੂਲੇਸ਼ਨ, ਜਿਹੜੀਆਂ ਪੁੱਟ ਸਮ ਕਿਸੇ ਨਾਲ ਐਮਪਥੀ, ਦੂਸਰੇ ਦਾ ਪੁਆਇੰਟ ਆਫ ਵਿਊ ਸਮਝਣ ਦੀ ਕੋਸ਼ਿਸ਼ ਕਰੋ, ਮੋਰ ਐਂਡ ਮੋਰ ਡੂ ਇਟ। Also like putting a pause, so don't react to situations instantly, take a little bit time, open mind ਹੋਵੋ ਡੇ ਟੂ ਡੇ। ਆਪਣੀ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰੋ ਜਦੋਂ ਤੁਹਾਨੂੰ ਗੁੱਸਾ ਆਵੇ, ਕੁਛ ਆਵੇ, just step back and say, look, let me think through, let me ask questions, let me understand your point of view, then ਜਿਹੜਾ ਹੈਗਾ ਉਹ ਫਿਰ ਬੈਟਰ ਹੋਈ ਜਾਊਗੇ ਸਾਡੀ ਜ਼ਿੰਦਗੀ ਦੇ ਵਿੱਚ, ਰਾਈਟ। empathy, social skills, motivations, as I said, mindfulness, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਾਂ ਇਹ ਤੁਹਾਡੀ ਜਿਹੜੀ ਹੈ ਉਹ ਇਮੋਸ਼ਨਲ ਇੰਟੈਲੀਜੈਂਸ ਨੂੰ, ਸਾਡੀ ਇਮੋਸ਼ਨਲ ਇੰਟੈਲੀਜੈਂਸ ਨੂੰ ਬੈਟਰ ਕਰੀ ਜਾਂਦਾ। ਕੈਰੈਕਟਰ ਐਜੂਕੇਸ਼ਨ, ਪੋਜ਼ਿਟਿਵ ਬਿਹੇਵੀਅਰਸ, ਮਾਡਲਿੰਗ ਦੋਸ ਪੋਜ਼ਿਟਿਵ ਬਿਹੇਵੀਅਰਸ। ਜੇ ਤੁਹਾਨੂੰ ਕੋਈ ਬੰਦਾ ਲੱਗਦਾ ਵੀ ਉਹ ਜਿਹੜਾ ਬੰਦਾ ਵਧੀਆ ਹੈ, ਤੁਸੀਂ ਉਹਦੇ ਬਿਹੇਵੀਅਰ ਦੇਖੋ ਵੀ ਉਹ ਕਿਵੇਂ ਬਿਹੇਵ ਕਰਦਾ, ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰੋ। just being aware of what's going around, going with your emotions, and also understanding and being aware of somebody else's emotions, and just try to understand and regulate those. ਇੱਕ ਤੁਹਾਨੂੰ ਮੈਂ ਮੂਵੀ ਜਿਹੜੀ ਪਹਿਲਾਂ ਗੱਲ ਕੀਤੀ ਆਪਾਂ, ਆਈ ਥਿੰਕ ਪਹਿਲੇ ਸੈਗਮੈਂਟ ਦੇ ਵਿੱਚ, ਉਹ ਇਨਸਾਈਡ ਆਊਟ ਮੂਵੀ ਸੀ, ਬੜੇ ਵਧੀਆ ਮੂਵੀ ਆ ਇਮੋਸ਼ਨਲ ਇੰਟੈਲੀਜੈਂਸ ਦੇ ਉੱਤੇ, ਇਮੋਸ਼ਨਸ ਦੇ ਉੱਤੇ। ਦੋ ਤਿੰਨ ਮੂਵੀਆਂ ਹੋਰ ਵੀ ਆ, ਜੇ ਕਿਤੇ ਤੁਹਾਨੂੰ ਟਾਈਮ ਮਿਲੇ ਤਾਂ ਵਾਚ ਕਰਿਓ। ਪਰਸਿਊਟ ਆਫ ਹੈਪੀਨੈਸ ਹੈਗੀ ਆ, ਟੀ ਮੂਵੀ ਆ, ਰੂਮ ਆ, ਬਰਡਮੈਨ ਆ। ਇਹ ਜਿਹੜੀਆਂ ਸਾਰੀਆਂ ਮੂਵੀਜ਼ ਆ ਨਾ, ਇਹ ਤੁਹਾਨੂੰ ਸੈਲਫ ਮੈਨੇਜਮੈਂਟ, ਕਮਿਟਮੈਂਟ, ਐਮਪਥੀ, ਸੋਸ਼ਲ ਸਟੱਡੀਜ਼, ਕਮਿਊਨੀਕੇਸ਼ਨ, ਕੋਲੈਬੋਰੇਸ਼ਨ, ਇਹਨਾਂ ਦੇ ਵਿੱਚ ਵਧੀਆ, ਮਤਲਬ ਨਾਲੇ ਤਾਂ ਮੂਵੀ ਦੇਖ ਲਈ, ਨਾਲੇ ਤੁਹਾਨੂੰ ਜਿਹੜੀ ਹੈ ਉਹ ਪਤਾ ਲੱਗ ਜਾਂਦਾ ਹੈ ਵੀ ਉਹ ਤੁਸੀਂ ਕਿਵੇਂ ਬਿਹੇਵ ਕਰਦੇ ਹੋ, ਕਿਵੇਂ ਮੈਨੇਜ ਕਰਦੇ ਹੋ। ਹੁਣ ਜਿਹੜੇ ਲਾਸਟ ਦੇ 1-2 ਮਿੰਟ ਆ ਇਸ ਸੈਗਮੈਂਟ ਦੇ ਵਿੱਚ, ਮੈਂ ਤੁਹਾਨੂੰ ਜਿਹੜੀ ਹੈ ਨਾ ਆਪਣੀ ਬਾਣੀ ਦੇ, ਆਪਣੀ ਗੁਰੂ ਗ੍ਰੰਥ ਸਾਹਿਬ ਦੀ ਦੇ ਵਿੱਚੋਂ ਇੱਕ ਚੀਜ਼ ਲੈ ਕੇ ਆਪਾਂ ਫਿਰ ਇਹਦੀ ਇਸ ਟੌਪਿਕ ਤੇ ਅੱਜ ਦੀ ਸਮਾਪਤੀ ਕਰਾਂਗੇ। ਉਹ ਹੈ ਆਪਣੀ ਬਾਣੀ 'ਚ ਨਾ ਇੱਕ ਬੜਾ ਵਧੀਆ ਢੰਗ ਨਾਲ ਸਮਝਾਈ ਗਈ ਗੱਲ, ਉਹ ਹੈਗੀ ਆ ਵੀ ਮਨ ਜੀਤੇ ਜਗ ਜੀਤ। ਜਿਹੜਾ ਮਨ ਹੈ ਉਹਦੇ ਤੋਂ ਇਮੋਸ਼ਨਸ, ਫੀਲਿੰਗਸ, ਆਲ ਦੈਟ ਸਟਫ ਇਜ਼ ਕਮਿੰਗ ਫਰੋਮ, ਰਾਈਟ। ਸੋ ਕ੍ਰੀਏਸ਼ਨ ਹੈਗੀ ਆ। ਜੇ ਤੁਸੀਂ ਆਪਣੇ ਮਨ ਨੂੰ ਜਿੱਤ ਲਿਆ ਤਾਂ ਮਤਲਬ ਕੀ ਹੈਗਾ, ਤੁਸੀਂ ਆਪਣੇ ਇਮੋਸ਼ਨਸ ਨੂੰ ਜਿੱਤ ਲਿਆ। ਜੇ ਤੁਸੀਂ ਇਮੋਸ਼ਨਸ ਨੂੰ ਜਿੱਤ ਲਿਆ ਤਾਂ ਤੁਸੀਂ ਕਹਿੰਦੇ ਜੱਗ ਨੂੰ ਵੀ ਜਿੱਤ ਲਿਆ ਫਿਰ। ਸੋ ਇਮੋਸ਼ਨਲ ਇੰਟੈਲੀਜੈਂਸ ਆਪਣੀ ਬਾਣੀ 'ਚ ਵੀ ਇੰਨੀ ਇੰਪੋਰਟੈਂਸ ਦਿੱਤੀ ਗਈ ਹੈ। ਇਹਦਾ ਇੱਕ ਅਨਦਰ ਵੇ 'ਚ ਐਕਸਪਲੇਨ ਕਰਨ ਵਾਲੀ ਗੱਲ ਆ ਵੀ ਜਿਹੜਾ ਮਨ ਜੀਤੇ ਜਗ ਜੀਤ, ਮਤਲਬ ਕੀ ਆ ਵੀ ਜੇ ਤੁਸੀਂ ਆਪਣੇ ਮਨ ਦੇ ਉੱਤੇ ਜਿੱਤ ਪਾ ਲਈ, ਆਪਣੇ ਇਮੋਸ਼ਨਸ ਦੇ ਉੱਤੇ ਜਿੱਤ ਪਾ ਲਈ, ਆਪਣੀਆਂ ਫੀਲਿੰਗਸ ਦੇ ਉੱਤੇ ਜਿੱਤ ਪਾ ਲਈ, ਤਾਂ ਫਿਰ ਤੁਸੀਂ ਜੱਗ ਨੂੰ ਵੀ ਜਿੱਤ ਲੋਗੇ। ਓਕੇ, ਇੰਸਟੈਡ ਆਫ ਰਿਸਪੌਂਡਿੰਗ, ਜਿਹੜੀਆਂ ਆਪਣੀ ਜ਼ਿੰਦਗੀ ਦੀਆਂ ਪ੍ਰੋਬਲਮਾਂ ਨਾ, ਉਹ ਜ਼ਿਆਦਾ ਪ੍ਰੋਬਲਮ ਜਿਹੜੀਆਂ ਉਹ ਈਗੋ ਤੋਂ ਆਉਂਦੀਆਂ। ਸੋ ਜੇ ਤੁਸੀਂ ਮਨ ਨੂੰ ਦੇ ਇਮੋਸ਼ਨਸ ਨੂੰ ਕੰਟਰੋਲ ਕਰ ਲਿਆ, ਦੂਸਰੇ ਇਮੋਸ਼ਨ ਕਰ ਲਿਆ, ਫਿਰ ਤੁਹਾਡੀ ਈਗੋ ਵੀ ਫਰਕ ਪੈ ਜਾਊਗੀ, ਰਾਈਟ। ਉਹਦੇ 'ਚ ਵੀ ਫਰਕ ਪੈ ਜਾਊਗਾ। ਫਿਰ ਤੁਸੀਂ ਜਿਹੜਾ ਉਹਦਾ ਰਿਸਪੌਂਸ ਆ ਤੁਸੀਂ ਦਓਗੇ ਜ਼ਿੰਦਗੀ ਦੀਆਂ, ਰੋਜ਼-ਰੋਜ਼ ਦੀਆਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਉਂਦੀਆਂ, ਰਿਲੇਸ਼ਨਸ਼ਿਪ ਪ੍ਰੋਬਲਮਸ ਆ, ਉਹਨਾਂ ਨੂੰ ਫਿਰ ਜਿਹੜਾ ਰਿਸਪੌਂਸ ਵੀ ਆ ਨਾ, ਉਹ ਫਿਰ ਨਿਮਰਤਾ ਨਾਲ ਦਓਗੇ, ਹਿਊਮਿਲਿਟੀ ਨਾਲ ਦਓਗੇ। ਓਕੇ, ਸੋ ਜਦੋਂ ਇਹ ਮਨ ਜੀਤੇ ਜਗ ਜੀਤ, instead of like having an ego and responding back in a bad manner, you will respond back with humility, with ਨਿਮਰਤਾ। ਤੇ ਜਿਹੜੀ ਇਹ ਚੀਜ਼ਾਂ ਅਸੀਂ ਆਪਣੇ ਇਮੋਸ਼ਨਸ ਦੇ ਉੱਤੇ ਜਿੱਤ ਪਾ ਲਈ, ਇਮੋਸ਼ਨਸ ਨੂੰ ਕੰਟਰੋਲ ਕਰ ਲਿਆ, ਇਮੋਸ਼ਨਸ ਨੂੰ ਮੈਨੇਜ ਕਰ ਲਿਆ, ਅਸੀਂ ਦੂਸਰੇ ਦੇ ਇਮੋਸ਼ਨਸ ਨੂੰ ਸਮਝ ਲਿਆ, ਕੋਸ਼ਿਸ਼ ਕੀਤੀ, ਉਹਨਾਂ ਨਾਲ ਬੈਟਰ ਰਿਲੇਸ਼ਨਸ਼ਿਪ ਕ੍ਰੀਏਟ ਕਰਨ ਦੀ ਕੀਤੀ, ਦੂਸਰੇ ਦਾ ਪੁਆਇੰਟ ਆਫ ਵਿਊ ਸਮਝਣ ਦੀ ਕੋਸ਼ਿਸ਼ ਕੀਤੀ, ਤਾਂ ਫਿਰ ਜਿਹੜੇ ਸਾਡੀ ਇਮੋਸ਼ਨਲ ਇੰਟੈਲੀਜੈਂਸ ਵੀ ਬੈਟਰ ਹੋਈ ਜਾਊਗੀ ਤੇ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਜ਼ਿੰਦਗੀ ਆ ਉਹ ਸੁਖਾਲੀ ਹੋਈ ਜਾਊਗੀ, ਤੇ ਆਲਸੋ ਜ਼ਿੰਦਗੀ ਦੇ ਵਿੱਚ ਤੁਸੀਂ ਤਰੱਕੀ ਕਰਦੇ ਜਾਓਗੇ, ਰਾਈਟ। ਸੋ ਬੈਲੈਂਸ ਜ਼ਿੰਦਗੀ ਦੇ ਵਿੱਚ, ਤੇ ਜਿਹੜੀ ਇਹ ਫਲੋ ਹੈ, ਜ਼ਿੰਦਗੀ ਨੂੰ ਆਪਣੇ ਫਲੋ ਦੇ ਵਿੱਚ ਰਹਿਣਾ, ਰਾਈਟ, ਇੰਸਟੈਡ ਆਫ ਕ੍ਰੀਏਟਿੰਗ ਫ੍ਰਿਕਸ਼ਨ। ਉਹ ਫਲੋ ਤਾਂ ਹੀ ਆਊਗਾ ਜੇ ਅਸੀਂ ਇਮੋਸ਼ਨਲੀ ਇੰਟੈਲੀਜੈਂਟ ਆ, ਇੰਟੈਲੈਕਚੁਅਲੀ ਇੰਟੈਲੀਜੈਂਟ ਆ, ਤੇ ਟਰਾਈ ਟੂ ਕੰਟੀਨਿਊ ਲਰਨਿੰਗ ਫਰੋਮ ਇਟ, ਰਾਈਟ। ਜ਼ਿੰਦਗੀ ਵਿੱਚ ਕਦੇ ਆਪਣਾ ਸਿੱਖ ਦਾ ਮਤਲਬ ਹੀ ਹੈ, ਕਹਿੰਦੇ ਸਿੱਖ ਦਾ ਮਤਲਬ ਟੀਚਿੰਗ, ਰਾਈਟ, ਟੀਚਰ ਤੇ ਟੀਚਿੰਗ, ਆਲਵੇਜ਼ ਲਰਨਰ। ਸੋ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਹਮੇਸ਼ਾ ਕੁਛ ਨਾ ਕੁਛ ਲਰਨ ਕਰਦੇ ਜਾਈਏ, ਕੁਛ ਨਾ ਕੁਛ ਜ਼ਿੰਦਗੀ ਨੂੰ ਬੈਟਰ ਕਰਦੇ ਜਾਈਏ, ਤਾਂ ਆਈ ਥਿੰਕ ਉਹ ਜ਼ਿੰਦਗੀ ਦਾ ਮਕਸਦ, ਪਰਪਸ ਵੀ ਫਿਰ ਉਹ ਜਿਹੜਾ ਹੈ ਉਹ ਜਿਹੜਾ ਤੁਸੀਂ ਪੂਰਾ ਕਰ ਸਕੋਗੇ। ਸੋ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਗੱਲ ਕੀਤੀ ਇਮੋਸ਼ਨਲ ਇੰਟੈਲੀਜੈਂਸ ਦੀ,
ਇਮੋਸ਼ਨਲ ਇੰਟੈਲੀਜੈਂਸ ਮੀਨਸ ਤੁਸੀਂ ਆਪਣੇ ਇਮੋਸ਼ਨਸ ਨੂੰ ਕਿਵੇਂ ਅੰਡਰਸਟੈਂਡ ਕਰਦੇ ਹੋ, ਕਿਵੇਂ ਰੈਗੂਲੇਟ ਕਰਦੇ ਹੋ, ਕਿਵੇਂ ਮੈਨੇਜ ਕਰਦੇ ਹੋ, ਤੁਸੀਂ ਦੂਸਰਿਆਂ ਦੇ ਇਮੋਸ਼ਨਸ ਨੂੰ ਕਿਵੇਂ ਸਮਝਦੇ ਹੋ, ਉਹਨਾਂ ਦਾ ਵਿਊ ਪੁਆਇੰਟ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਉਹਨਾਂ ਦੇ ਨਾਲ ਕੋਲੈਬੋਰੇਸ਼ਨ ਕਰਦੇ ਹੋ, ਪੁੱਛਦੇ ਹੋ, ਤੇ ਜਿਹੜਾ ਇਹ ਸਾਰੀਆਂ ਚੀਜ਼ਾਂ ਨੂੰ ਇਮੋਸ਼ਨਲ ਇੰਟੈਲੀਜੈਂਸ ਹੈ। ਤੇ ਜੇ ਆਪਾਂ ਇਮੋਸ਼ਨਲ ਇੰਟੈਲੀਜੈਂਸ ਨੂੰ ਕੰਟੀਨਿਊ ਇੰਪਰੂਵ ਕਰਦੇ ਰਹੇ, ਜਿਵੇਂ ਆਪਾਂ ਗੱਲ ਕੀਤੀ, ਤਾਂ ਹੋਪਫੁਲੀ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬੈਟਰ ਹੁੰਦੀ ਜਾਊਗੀ। ਸੋ ਦੋਸਤੋ, ਤੁਸੀਂ ਆਪਾਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਦੇ ਹਾਂ, ਤੇ ਤੁਸੀਂ ਸ਼ਾਮਲ ਹੋ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮਾਂਗਟ ਦੇ ਨਾਲ। ਤੁਹਾਨੂੰ ਸਾਰਿਆਂ ਨੂੰ ਸਤਵਿੰਦਰ ਸਿੰਘ ਮਾਂਗਟ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰੱਬ ਰਾਖਾ। ਮਿਲਾਂਗੇ ਫਿਰ ਅਗਲੇ ਸ਼ੋਅ ਦੇ ਵਿੱਚ ਪੰਜਾਬੀ ਰੇਡੀਓ USA ਦੇ ਉੱਤੇ। ਸਤਿ ਸ੍ਰੀ ਅਕਾਲ।